ਇਹ ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਵਨ ਵਾਖਦੇ ਹਾਂ। ਸੁਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਤੇ ਐਂਡਰੋਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 24 ਤਰੀਕ ਆ ਤੇ ਦਿਨ ਜਿਹੜਾ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਉਹ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਅਮਰਜੀਤ ਸਿੰਘ, ਸਟਾਕਟਨ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਵਤਾਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਗਾਖਲ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਇਹ ਸਾਰੇ ਜਾਣੇ ਬੇਕਰਸਵੀਲ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਵੀ ਸਾਡੀਆਂ ਜਿਹੜੀਆਂ ਮੇਨ ਖਬਰਾਂ ਹੈ ਰਾਜਕਨਵੀਰ ਸਿੰਘ ਜੀ, ਉਹ ਕਰੋਨਾ ਵਾਇਰਸ ਨੂੰ ਲੈ ਕੇ ਹੋਣੀਆਂ। ਸੋ ਕਰੋਨਾ ਵਾਇਰਸ ਤੋਂ ਥੋੜ੍ਹਾ ਜਿਹਾ ਡਿਫਰੈਂਟ ਚਾਹੀਏ। ਸਭ ਤੋਂ ਪਹਿਲਾਂ ਜਿਹੜਾ ਰੀਅਲ ID ਦਾ ਨੂੰ ਲੈ ਕੇ ਹੈਗਾ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੀ ਰੀਅਲ ID ਦੀ ਡੇਟ ਹੈਗੀ ਆ ਉਹ ਹੁਣ ਅਕਤੂਬਰ 1 ਜਿਹੜੀ ਆ ਐਕਸਟੈਂਡ ਪੋਸਟਪੋਨ ਕਰ ਦਿੱਤੀ ਤਦ ਤੱਕ। ਸੋ ਪਹਿਲਾਂ ਸੀਗਾ ਵੀ ਰੀਅਲ ID ਯੂਜ਼ ਹੋਊਗੀ ਜੇ ਤੁਸੀਂ ਏਅਰਪੋਰਟ 'ਤੇ ਜਾਓਗੇ, ਪਰ ਹੁਣ ਉਹ ਡੇਟ ਚੇਂਜ ਕਰ ਦਿੱਤੀ ਹੈਗੀ ਆ। ਸੋ ਇਸੇ ਸਾਲ ਦੀ 1 ਅਕਤੂਬਰ ਕੀਤੀ ਹੈ ਜੀ। ਸੋ 1 ਅਕਤੂਬਰ 2020 ਤੱਕ ਜਿਹੜੀ ਮੋਹਲਤ ਇੱਕ ਹਿਸਾਬ ਦੇ ਨਾਲ ਉਸ ਨੂੰ ਵਧਾ ਦਿੱਤਾ ਗਿਆ ਹੋਇਆ ਹੈ। ਸੋ ਜਦੋਂ ਵੀ ਇੱਕ ਵਾਰੀ ਹਾਲਾਤ ਠੀਕ ਹੁੰਦੇ ਨੇ ਤਾਂ ਫਿਰ ਜਿਹੜੇ ਰਹਿ ਗਏ ਨੇ ਰੀਅਲ ID ਬਣਾਉਣ ਵਾਲੇ, ਉਹ ਫਿਰ ਆਪਣੀ ਰੀਅਲ ID ਜਿਹੜੀ ਉਹ ਬਣਵਾ ਸਕਦੇ। ਬੇਸਿਕਲੀ ਲੋਕਲ ਡੋਮੈਸਟਿਕ ਟਰੈਵਲ ਦੇ ਲਈ ਅਤੇ ਕਈ ਜਿਹੜੀਆਂ ਫੈਡਰਲ ਫੈਸਿਲਿਟੀਜ਼ ਦੇ ਵਿੱਚ ਦਾਖਲ ਹੋਣ ਦੇ ਲਈ ਆਪਾਂ ਨੂੰ ਜਿਹੜੀ ਰੀਅਲ ID ਦੀ ਜ਼ਰੂਰਤ ਹੋਵੇਗੀ। ਜੇ ਰੀਅਲ ID ਕਿਸੇ ਨੇ ਨਹੀਂ ਬਣਵਾਉਣੀ, ਉਹ ਨਾ ਬਣਾਵੇ, ਪਰ ਉਹ ਆਈਦਰ ਫਿਰ ਆਪਣੇ ਨਾਲ ਆਪਣਾ ਜਿਹੜਾ ਗ੍ਰੀਨ ਕਾਰਡ ਅਤੇ ਜਾਂ ਫਿਰ ਜਦੋਂ ਜਿੱਥੇ ਵੀ ਇਹਨਾਂ ਫੈਡਰਲ ਫੈਸਿਲਿਟੀਜ਼ ਜਾਂ ਲੋਕਲ ਟਰੈਵਲ ਕਰਨਾ, ਡੋਮੈਸਟਿਕ ਟਰੈਵਲ ਕਰਨਾ ਆ, ਫਿਰ ਪਾਸਪੋਰਟ ਕਾਰਡ ਜਾਂ ਪਾਸਪੋਰਟ ਜਿਹੜਾ ਉਹ ਨਾਲ ਲੈ ਕੇ ਉਹਨਾਂ ਨੂੰ ਜਾਣਾ ਪਵੇਗਾ। ਜੀ, ਇਸੇ ਤਰ੍ਹਾਂ ਇੱਕ ਹੋਰ ਜਿਹੜੀ ਪੋਜ਼ੀਟਿਵ ਖਬਰ ਆ ਰਹੀ ਆ ਵੀ ਜਿਹੜੀ ਕਾਂਗਰਸ ਆ US ਦੀ, ਉਹ ਵਰਕਆਊਟ ਕਰ ਰਹੀ ਆ $1.6 ਟ੍ਰਿਲੀਅਨ ਦਾ ਜਿਹੜਾ ਸਟਿਮੂਲਸ ਪੈਕੇਜ ਹੈਗਾ। ਸੋ ਉਹਨੂੰ ਦੇਖਦੇ ਹੋਏ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਗਈ ਆ। ਹੁਣ ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਲਾਈਵ ਕਰ ਰਹੇ ਪ੍ਰੋਗਰਾਮ, ਜਿਹੜੀ US ਦੀ ਸਟਾਕ ਮਾਰਕੀਟ ਆ 1683 ਪੁਆਇੰਟ ਉੱਪਰ ਹੈਗੀ ਆ। ਸੋ 20,275 ਤੇ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਸੋ ਇਹ ਇੱਕ ਆਸ ਦੀ ਕਿਰਨ ਜਿਹੜੀ ਆ ਉਹ ਇਨਵੈਸਟਰਾਂ ਨੂੰ ਜਿਹੜੀ ਉਹ ਨਜ਼ਰ ਆਈ ਆ ਵੀ ਸ਼ਾਇਦ ਸਟਿਮੂਲਸ ਪੈਕੇਜ ਅੱਜ ਜਿਹੜਾ ਉਹ ਪਾਸ ਹੋ ਸਕਦਾ ਆ। ਉੱਧਰ ਨੈਂਸੀ ਪਲੋਸੀ ਨੇ ਵੀ ਇਹੀ ਅੱਜ ਜਿਹੜਾ ਉਹ ਦੱਸਿਆ ਆ, ਕਹਿੰਦੇ ਵੀ ਸ਼ਾਇਦ ਕੁਛ ਕੁ ਘੰਟਿਆਂ ਦੇ ਵਿੱਚ ਹੀ ਇਨ ਨੈਕਸਟ ਫਿਊ ਆਵਰਸ ਜਿਹੜੀ ਆ ਕਾਂਗਰਸ ਇੱਕ ਸਟਿਮੂਲਸ ਡੀਲ ਦੇ ਉੱਤੇ ਜਿਹੜੀ ਆ ਉਹ ਪਹੁੰਚ ਸਕਦੀ ਆ। ਉਹਨਾਂ ਨੇ ਕਾਫੀ ਜਿਹੜੀ ਇਸ ਦੇ ਵਿੱਚ ਰੀਅਲ ਆਪਟੀਮਿਜ਼ਮ ਕਹਿੰਦੇ ਆ ਉਹਨਾਂ ਨੇ ਦਿਖਾਇਆ ਆ ਵੀ ਹਾਂ ਕੁਛ ਨਾ ਕੁਛ ਜਿਹੜਾ ਇਹ ਬਣ ਜਾਊਗਾ। ਕੱਲ੍ਹ ਇੱਕ ਦੂਜੇ ਦੇ ਉੱਤੇ ਇਹ ਦੋਨੋਂ ਹੀ ਪਾਰਟੀਆਂ ਦੇ ਜਿਹੜੇ ਲੀਡਰ ਆ ਨਜ਼ਲਾਂ ਝਾੜਦੇ ਰਹੇ ਵੀ ਇਹ ਇਹਨਾਂ ਦੇ ਕਰਕੇ ਆ, ਉਹ ਕਹਿੰਦੇ ਰਹੇ ਜੀ ਉਹਨਾਂ ਦੇ ਕਰਕੇ ਆ। ਕਿਸੇ ਪਾਸੇ ਜਿਹੜੀ ਗੱਲ ਤਣ ਪੱਤਣ ਨਹੀਂ ਲੱਗੀ। ਉੱਧਰ ਜਿਹੜੀ ਨੈਂਸੀ ਪਲੋਸੀ ਉਹਨਾਂ ਨੇ 1.6 ਦੀ ਬਜਾਏ $2.4 ਟ੍ਰਿਲੀਅਨ ਦਾ ਇੱਕ ਨਵਾਂ ਬਿੱਲ ਸਟਿਮੂਲਸ ਪੈਕੇਜ ਦਾ ਜਿਹੜਾ ਲਿਆਂਦਾ, ਜਿਸ ਦੇ ਵਿੱਚ ਬਹੁਤੇ ਇੰਡੀਵਿਜੂਅਲ ਲੋਕਾਂ ਦੇ ਲਈ ਅਤੇ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਆ ਉਹਨਾਂ ਦੇ ਲਈ ਜ਼ਿਆਦਾ ਜਿਹੜੇ ਆ ਰਾਖਵਾਂਕਰਨ ਜਿਹੜਾ ਕਿਤੇ ਨਾ ਕਿਤੇ ਰਾਖਵੇਂ ਰੱਖੇ ਗਏ ਸੀਗੇ ਡਾਲਰ। ਅਤੇ ਜਿਹੜਾ ਰਿਪਬਲਿਕਨਸ ਦੇ ਦੁਆਰਾ ਸੀਗਾ ਉਸ ਦੇ ਵਿੱਚ ਕਿਤੇ ਨਾ ਕਿਤੇ ਕਾਰਪੋਰੇਸ਼ਨਸ ਨੂੰ ਜਿਹੜਾ ਉਸ ਦੇ ਵਿੱਚ ਜ਼ਿਆਦਾ ਫਾਇਦਾ ਸੀਗਾ। ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਦੋਨੋਂ ਜਾਣੇ ਵਿਚਕਾਰ ਕਿੱਥੇ ਕੇ ਜਿਹੜੇ ਉਹ ਮੰਨਦੇ ਨੇ ਤਾਂ ਜੋ ਸਾਰਿਆਂ ਦਾ ਹੀ ਇਸ ਜਿਹੜੇ ਮਾੜੇ ਸਮੇਂ ਦੇ ਵਿੱਚ ਜਿਹੜਾ ਭਲਾ ਹੋ ਸਕੇ। ਉੱਦਾਂ ਵੈਸੇ ਹਰਜੋਤ ਸਿੰਘ ਜੀ ਇਹ ਬੜੀ ਗੱਲ ਅਚੰਭੇ ਵਾਲੀ ਵੀ ਆ ਅਤੇ ਸੋਚਣ ਵਾਲੀ ਵੀ ਆ। ਜਦੋਂ ਕਿਸੇ ਗਰੀਬ ਨੂੰ ਦੇਣ ਦੀ ਗੱਲ ਕਰਦੇ ਉਸ ਉੱਦਾਂ ਹੀ ਵੀ ਜਿਹੜੀ ਕੋਈ ਮਦਦ ਹੋਵੇ ਤਾਂ ਕਹਿੰਦੇ ਵੀ ਇਹਨਾਂ ਨੇ ਸੇਵ ਕਰਕੇ ਕਿਉਂ ਨਹੀਂ ਰੱਖਿਆ। ਅਤੇ ਹੁਣ ਇੱਕ ਹਫ਼ਤੇ ਦੇ ਵਿੱਚ ਏਡੀਆਂ $1 ਬਿਲੀਅਨ ਕੰਪਨੀਆਂ ਆ ਉਹ ਇੱਦਾਂ ਮੰਗਤੀਆਂ ਬਣੀਆਂ ਹੋਈਆਂ ਵੀ ਜਿੱਦਾਂ ਪਤਾ ਨਹੀਂ ਇਹਨਾਂ ਦੇ ਕੋਲ ਕੁਛ ਬਚਿਆ ਹੀ ਨਹੀਂ ਹੈਗਾ। ਆਮ ਲੋਕਾਂ ਨੂੰ ਕਹਿੰਦੇ ਵੀ ਤੁਹਾਡੇ ਕੋਲ ਤਾਂ ਆਈਫੋਨ ਆ, ਤੁਹਾਡੇ ਕੋਲ ਤਾਂ ਇਹ ਆ, ਤੁਸੀਂ ਐਵੇਂ ਖਰਚਾ ਕਰੀ ਜਾਂਦੇ ਹੋ। ਅਤੇ ਇਹਨਾਂ ਕੰਪਨੀਆਂ ਨੇ ਕੀ ਕੀਤਾ ਆ ਵੀ ਇੱਕ ਹਫ਼ਤੇ ਦੇ ਵਿੱਚ ਹੀ ਜਿੱਦਾਂ ਇੱਦਾਂ
ਇੱਦਾਂ ਦਿਵਾਲੀਆਪਨ ਤੇ ਇੱਦਾਂ ਜਿਹੜੀਆਂ ਨਾਗਰਿਕ ਹਿਸਾਬ ਦੇ ਨਾਲ ਉਹ ਬਣ ਗਏ ਨੇ। ਸੋ ਇਹ ਕਿਤੇ ਨਾ ਕਿਤੇ ਸੋਚਣ ਵਿਚਾਰਨ ਵਾਲੀ ਜ਼ਰੂਰਤ ਆ ਵੀ ਦੂਜੇ ਬੰਦੇ ਨੂੰ ਘੱਟ ਜਿਹੜਾ ਜਲਦੀ ਜੱਜ ਨਾ ਕਰਿਆ ਕਰੋ। ਹਾਲਾਤ ਕਿਸੇ ਦੇ ਵੀ ਜਿਹੜੇ ਉਹ ਮਾੜੇ ਉਹ ਹੋ ਸਕਦੇ ਨੇ। ਸੋ ਇਸੇ ਕਰਕੇ ਇਹ ਕਿਤੇ ਨਾ ਕਿਤੇ ਸਟਿਮੂਲਸ ਪੈਕੇਜ ਜਿਹੜਾ ਉਹ ਦੇਣ ਦੀਆਂ ਚਰਚਾਵਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਨੇ ਜੀ। ਹੁਣ ਆਈਏ ਜਿੱਦਾਂ ਕਰੋਨਾ ਵਾਇਰਸ ਵੱਲ ਜਿਹੜੀ ਲੇਟੈਸਟ ਅਪਡੇਟ ਆ ਰਹੀ ਆ ਰਾਜਕਰਮਵੀਰ ਸਿੰਘ ਜੀ, ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 4,456 ਕੇਸ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਹੈਗੇ ਆ। 17,451 ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ ਹੈਗੀਆਂ। 1,03,750 ਜਿਹੜੇ ਆ ਉਹ ਰਿਕਵਰ ਵੀ ਹੋਏ ਹੈਗੇ ਆ। ਜੀ ਬਿਲਕੁਲ। ਸੋ 4 ਲੱਖ ਦਾ ਆંકੜਾ ਜਿਹੜਾ ਇਹ ਪਾਰ ਕਰ ਚੁੱਕੀ ਹੈ ਨੰਬਰ ਆਫ ਕਨਫਰਮਡ ਕੇਸਿਸ ਪੂਰੇ ਜਿਹੜੇ ਆ ਉਹ ਵਿਸ਼ਵ ਦੇ ਵਿੱਚ। ਸੋ ਇਹ ਜਿਹੜੇ ਅਖੀਰਲੇ ਜਿਹੜੇ ਹਰਜੋਤ ਸਿੰਘ ਜੀ 1 ਲੱਖ ਨੇ, ਇਹ ਤਕਰੀਬਨ 3.5 ਦਿਨਾਂ ਦੇ ਵਿੱਚ ਇਹ 3 ਲੱਖ ਤੋਂ 4 ਲੱਖ ਦੇ ਵਿੱਚ ਜਿਹੜੇ ਉਹ ਪਹੁੰਚ ਗਏ ਨੇ। ਸੋ ਬੜੀ ਤੇਜ਼ ਰਫ਼ਤਾਰੀ ਦੇ ਨਾਲ ਜਿਹੜਾ ਕਰੋਨਾ ਵਾਇਰਸ ਆ ਇਹ ਲਗਾਤਾਰ ਜਿਹੜਾ ਫੈਲਿਆ ਹੋਇਆ ਆ। ਅਮਰੀਕਾ ਇਸ ਤੋਂ ਹੁਣ ਕਾਫੀ ਬੁਰੀ ਤਰ੍ਹਾਂ ਪ੍ਰਭਾਵਿਤ ਜਿਹੜਾ ਹੋ ਚੁੱਕਾ ਆ। ਤਕਰੀਬਨ ਜਿਹੜਾ ਇਹ ਆંકੜਾ 50,000 ਦੇ ਕਰੀਬ ਅਪੜਦਾ ਜਾਂਦਾ। 48,700 ਤੋਂ ਉੱਤੇ ਜਿਹੜੇ ਇਸ ਟਾਈਮ ਕਰੋਨਾ ਵਾਇਰਸ ਦੇ ਕੇਸ ਜਿਹੜੇ ਹੋ ਚੁੱਕੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 588 ਲੋਕ ਇਸ ਦੀ ਲਪੇਟ ਦੇ ਵਿੱਚ ਆਉਣ ਕਰਕੇ ਕਰੋਨਾ ਵਾਇਰਸ ਦੇ ਕਰਕੇ ਮਾਰੇ ਜਾ ਚੁੱਕੇ ਨੇ ਤੇ ਜਿਨ੍ਹਾਂ ਦੇ ਇਲਾਜ ਹੋਏ ਨੇ ਉਹਨਾਂ ਦੇ ਵਿੱਚੋਂ 295 ਜਿਹੜੇ ਲੋਕ ਆ ਉਹ ਰਿਕਵਰ ਵੀ ਜਿਹੜੇ ਉਹ ਕੀਤੇ ਨੇ। ਪਰ ਕਹਿੰਦੇ ਵੀ ਨਿਊਯਾਰਕ ਇਸ ਦੇ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਆ। ਕੱਲ੍ਹ ਤੋਂ ਲੈ ਕੇ ਹੁਣ ਤੱਕ ਜਿਹੜਾ ਆਪਾਂ ਸ਼ਾਮ ਨੂੰ ਕੀਤਾ ਸੀ ਕੱਲ੍ਹ ਪ੍ਰੋਗਰਾਮ, ਤੇ ਹੁਣ ਉਸ ਤੋਂ ਲੈ ਕੇ ਤਕਰੀਬਨ 4700 ਹੋਰ ਨਵੇਂ ਕੇਸ ਜਿਹੜੇ ਉੱਥੇ ਆਏ ਨੇ। 26 ਹੋਰ ਮੌਤਾਂ ਜਿਹੜੀਆਂ ਨਿਊਯਾਰਕ ਦੇ ਵਿੱਚ ਹੋਈਆਂ ਨੇ। ਉਹ ਨਿਊਯਾਰਕ ਦੇ ਵਿੱਚ ਆંકੜਾ 25,500 ਤੋਂ ਉੱਤੇ ਜਿਹੜਾ ਉਹ ਪਾਰ ਕਰ ਚੁੱਕਾ ਹੋਇਆ ਆ। ਕੈਲੀਫੋਰਨੀਆ ਦੇ ਵਿੱਚ ਵੀ 87 ਨਵੇਂ ਹੋਰ ਕੇਸ ਆਏ ਅਤੇ 3 ਹੋਰ ਮੌਤਾਂ ਹੋਈਆਂ ਨੇ। ਕੈਲੀਫੋਰਨੀਆ ਦੇ ਵਿੱਚ ਹੁਣ ਕੁੱਲ ਮਰਨ ਵਾਲਿਆਂ ਦੀ ਸੰਖਿਆ 47 ਤੇ ਕੁੱਲ 2220 ਕੇਸ ਜਿਹੜੇ ਉਹ ਦੱਸੇ ਜਾ ਰਹੇ ਨੇ। ਨਿਊ ਜਰਸੀ ਤੇ ਵਾਸ਼ਿੰਗਟਨ ਨੇ ਅਜੇ ਹਾਲ ਦੀ ਘੜੀ ਨਵਾਂ ਡਾਟਾ ਆ ਉਹ ਰਿਲੀਜ਼ ਨਹੀਂ ਕੀਤਾ ਹੈਗਾ ਜੀ। ਇਸੇ ਤਰ੍ਹਾਂ ਵਾਸ਼ਿੰਗਟਨ ਦਾ ਜਿਹੜਾ ਹੁਣ ਨਿਊਯਾਰਕ ਉਹ ਪਹਿਲੇ ਨੰਬਰ ਦੇ ਉੱਤੇ ਹੈਗਾ, ਨਿਊ ਜਰਸੀ ਦੂਜੇ ਤੇ ਵਾਸ਼ਿੰਗਟਨ ਤੀਜਾ ਤੇ ਕੈਲੀਫੋਰਨੀਆ ਚੌਥਾ। ਫਲੋਰੀਡਾ ਦੇ ਵਿੱਚ ਵੀ ਜਿਹੜੇ ਕਾਫੀ ਕੇਸ ਆ ਉਹ ਵੱਧ ਰਹੇ ਹੈਗੇ ਆ। ਹੁਣ ਤੱਕ 1400 ਤੋਂ ਉੱਪਰ ਕੇਸ ਜਿਹੜੇ ਫਲੋਰੀਡਾ 'ਚ ਹੈਗੇ ਆ। ਇਸੇ ਤਰ੍ਹਾਂ ਮਿਸ਼ੀਗਨ, ਇਲੀਨੋਇਸ, ਲੂਜ਼ੀਆਨਾ, ਟੈਕਸਸ ਦੇ ਵਿੱਚ ਵੀ ਵਾਧਾ ਹੋਇਆ ਹੈਗਾ। ਲਗਭਗ ਹਰ ਸਟੇਟ ਜਿਹੜੀ ਹੈਗੀ ਆ ਉੱਥੇ, ਈਵਨ ਹਵਾਈ ਦੇ ਵਿੱਚ ਵੀ ਜਿਹੜਾ ਆ 1 ਜਣੇ ਦੀ ਮੌਤ ਹੋ ਗਈ ਆ। ਉੱਥੇ 77 ਜਣਿਆਂ ਨੂੰ ਕਰੋਨਾ ਵਾਇਰਸ ਹੋਇਆ ਜੀ। ਜੀ ਜਿਹੜਾ ਦੇਖਿਆ ਗਿਆ ਇੰਡੀਆਨਾ ਦੇ ਵਿੱਚ, ਜਿੱਥੇ ਕੱਲ੍ਹ ਜਿਹੜਾ ਆ ਉਹ ਸਟੇ ਐਟ ਹੋਮ ਦੇ ਆਦੇਸ਼ ਜਾਰੀ ਕੀਤੇ ਗਏ ਸੀ, ਉੱਥੇ ਕੱਲ੍ਹ 100 ਤੋਂ ਵੱਧ ਕੇਸ ਜਿਹੜਾ ਆ ਦਰਜ ਕੀਤਾ ਗਿਆ ਤੇ 5 ਹੋਰ ਮੌਤਾਂ ਜਿਹੜੀਆਂ ਆ ਉੱਥੇ ਦੱਸੀਆਂ ਗਈਆਂ ਨੇ। ਸੋ ਇੰਡੀਆਨਾ ਦੇ ਵਿੱਚ ਵੀ 12 ਲੋਕ ਕੁੱਲ ਇਸ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆ ਚੁੱਕੇ ਹੋਏ ਨੇ ਤੇ ਆંકੜਾ ਜਿਹੜਾ ਲਗਾਤਾਰ ਇਹ ਵੱਧ ਸਕਦਾ ਆ। ਹੁਣੇ ਕੁਛ ਸਮਾਂ ਪਹਿਲਾਂ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਮੋ ਉਹ ਜਿਹੜੇ ਪੱਤਰਕਾਰਾਂ ਨੂੰ ਸੰਬੋਧਿਤ ਹੋ ਰਹੇ ਸੀ, ਉਹਨਾਂ ਨੇ ਉਸ ਦੇ ਵਿੱਚ ਜਿਹੜੀ ਫੈਡਰਲ ਸਰਕਾਰ ਆ ਉਸ ਦੇ ਉੱਤੇ ਜਿਹੜੇ ਕਾਫੀ ਆਪਣੇ ਤੰਜ ਜਿਹੜੇ ਉਹ ਕੱਸੇ ਨੇ। ਉਹਨਾਂ ਨੇ ਕਿਹਾ ਵੀ ਸਾਨੂੰ ਫੈਡਰਲ ਸਹਾਇਤਾ ਦੀ ਜ਼ਰੂਰਤ ਆ ਤੇ ਕਿਤੇ ਨਾ ਕਿਤੇ ਸਾਨੂੰ ਜਿਹੜੀ ਉਹ ਮਿਲ ਨਹੀਂ ਰਹੀ। ਵੈਂਟੀਲੇਟਰ ਕਹਿੰਦੇ ਸਾਨੂੰ 30,000 ਦੀ ਜ਼ਰੂਰਤ ਆ ਤੇ ਮਹਿਜ ਸਾਨੂੰ 7,000 ਹੀ ਜਿਹੜੇ ਉਹ ਮਿਲੇ ਨੇ। ਉੱਧਰ ਉਹਨਾਂ ਨੇ ਕਿਹਾ ਵੀ ਇਹ ਹਾਲਾਤ ਜਿਹੜੇ ਸਾਡੇ ਬਹੁਤ ਜ਼ਿਆਦਾ ਗੰਭੀਰ ਆ ਤੇ ਇਸ ਟਾਈਮ ਨਿਊਯਾਰਕ ਨੂੰ ਪ੍ਰਾਇਓਰਟੀ ਮਿਲਣੀ ਚਾਹੀਦੀ ਆ ਫੈਡਰਲ ਕਰੋਨਾ ਵਾਇਰਸ ਰਿਸੋਰਸਿਸ ਦੇ ਹਿਸਾਬ ਦੇ ਨਾਲ। ਸੋ ਇਹ ਗਵਰਨਰ ਨੇ ਜਿਹੜਾ ਉਹ ਆਖਿਆ ਆ। ਕਹਿੰਦੇ ਵੀ ਉਹਨਾਂ ਨੇ ਫੀਮਾ ਨੂੰ ਵੀ ਆਖਿਆ, ਕਹਿੰਦੇ ਵੀ ਜਿਹੜੇ ਲੋਕ ਮਰਨਗੇ ਕੀ ਉਹਨਾਂ ਨੂੰ ਫਿਰ ਤੁਸੀਂ ਚੱਕੋਗੇ, ਕਿਉਂਕਿ ਤੁਹਾਡੇ ਜਿਹੜੇ ਰਿਸੋਰਸਿਸ ਸਾਨੂੰ ਨਾ ਮਿਲਣ ਕਰਕੇ ਜਿਹੜੇ ਹਾਲਾਤ ਆ ਉਹ ਮਾੜੇ ਹੁੰਦੇ ਜਾ ਰਹੇ ਹੈਗੇ ਨੇ। ਸੋ ਜਿਹੜੇ ਐਂਡਰਿਊ ਕੁਮੋ ਆ ਅੱਜ ਕਾਫੀ ਜਿਹੜੇ ਨਿਰਾਸ਼ ਤੇ ਉਹਨਾਂ ਨੇ ਗੁੱਸਾ ਜਿਹੜਾ ਫੀਮਾ ਦੇ ਉੱਤੇ ਫੈਡਰਲ ਰਿਸੋਰਸਿਸ ਦੇ ਉੱਤੇ ਜਿਹੜਾ ਉਹ ਝਾੜਿਆ। ਇੱਕ ਵਾਰੀ ਫਿਰ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਪ੍ਰੋਡਕਸ਼ਨ ਨੈਸ਼ਨਲ ਡਿਫੈਂਸ ਪ੍ਰੋਡਕਸ਼ਨ ਐਕਟ ਦੇ ਤਹਿਤ ਇਹ ਬਗੈਰ ਜਿਹੜੀ ਜਾਣਕਾਰੀ ਪੂਰੀ ਪ੍ਰਾਪਤ ਕੀਤੇ ਆਖ ਦਿੱਤਾ ਵੀ ਇੱਦਾਂ ਦੀ ਪ੍ਰੋਡਕਸ਼ਨ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਤੇ ਫੀਮਾ ਦੇ ਜਿਹੜੇ ਬਾਅਦ 'ਚ ਆਏ ਸੀਗੇ ਮੇਨ ਸੈਕਟਰੀ, ਉਹਨਾਂ ਨੇ ਕਿਹਾ ਨਹੀਂ ਅਜੇ ਸ਼ੁਰੂ ਨਹੀਂ ਹੋਈ, ਅਜੇ ਹੋਣ ਜਾ ਰਹੀ ਹੈਗੀ ਆ। ਕੱਲ੍ਹ ਤਾਂ ਆਈ ਥਿੰਕ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਜਿਹੜੀ ਫੋਰਡ ਦੀਆਂ ਹੋਰ GM ਵਾਲੇ ਉਹਨਾਂ ਨੇ ਪ੍ਰੋਡਕਸ਼ਨ ਸ਼ੁਰੂ ਕਰਤੀ ਆ, ਜਿਸ ਦੇ ਵਿੱਚ ਜਦੋਂ ਪਤਾ ਕੀਤਾ ਗਿਆ ਤੇ ਨਹੀਂ ਅਜੇ ਉੱਥੇ ਜਿਹੜੀ ਪ੍ਰੋਡਕਸ਼ਨ ਆ ਉਹ ਸ਼ੁਰੂ ਨਹੀਂ ਸੀ ਹੋਈ। ਸੋ ਕਾਫੀ ਕੋਸ਼ਿਸ਼ ਕਈ ਵਾਰੀ ਰਾਸ਼ਟਰਪਤੀ ਟਰੰਪ ਅਧੂਰੀ ਜਾਣਕਾਰੀ ਜਾਂ ਅੱਧੀ ਪਚੱਧੀ ਜਾਣਕਾਰੀ ਉਹ ਦੇ ਜਾਂਦੇ ਨੇ, ਜਿਸ ਕਰਕੇ
ਫਿਰ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਹੁੰਦਾ, ਅਤੇ ਫਿਰ ਜਦੋਂ ਕੋਈ ਹੋਰ ਕ੍ਰਿਟਿਸਿਜ਼ਮ ਉਹਨਾਂ ਦਾ ਕਰਦਾ ਤੇ ਉਹ ਫਿਰ ਝੱਲਦੇ ਨਹੀਂ, ਉਹਦੇ ਦੁਆਲੇ ਹੀ ਜਿਹੜੇ ਉਹ ਹੋ ਜਾਂਦੇ ਨੇ ਜੀ। ਸੋ ਬਿਲਕੁਲ ਨਿਊਯਾਰਕ ਦੇ ਵਿੱਚ ਪੀਕ ਨੰਬਰ ਤੇ ਪਹੁੰਚਣ ਲਈ ਹਜੇ ਵੀ ਕਹਿੰਦੇ 2 ਤੋਂ 3 ਵੀਕ ਲੱਗ ਸਕਦੇ ਹੈਗੇ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 7000 ਵੈਂਟੀਲੇਟਰਸ ਉਹਨਾਂ ਕੋਲ ਹੈਗੇ, 30,000 ਦੇ ਕਰੀਬ ਚਾਹੀਦੇ ਆ। ਸਿਰਫ 400 ਹੋਰ ਜਿਹੜੇ ਆ ਫੀਮਾ ਵਾਲਿਆਂ ਨੇ ਭੇਜੇ ਹੈਗੇ ਆ। ਨਿਊਯਾਰਕ ਦੇ ਵਿੱਚ ਕਹਿੰਦੇ ਇਹ ਨੰਬਰ ਬਹੁਤ ਜ਼ਿਆਦਾ ਇਸ ਕਰਕੇ ਆ ਕਿ ਪੂਰੀ ਦੁਨੀਆ ਤੋਂ ਇੰਟਰਨੈਸ਼ਨਲ ਜਿਹੜੇ ਟਰੈਵਲਰਸ ਆ ਉੱਥੇ ਆਉਂਦੇ ਹੈਗੇ ਆ, ਅਤੇ ਡੈਨਸਿਟੀ ਉੱਥੇ ਜਿਹੜੀ ਆ ਸੰਘਣੀ ਵਸੋਂ ਹੈਗੀ ਆ, ਅਤੇ ਪਬਲਿਕ ਟਰਾਂਸਪੋਰਟੇਸ਼ਨ ਲੋਕ ਜਿਹੜਾ ਆ ਬਹੁਤ ਜ਼ਿਆਦਾ ਯੂਜ਼ ਕਰਦੇ, ਟ੍ਰੇਨ ਹੋ ਗਿਆ, ਟੈਕਸੀ ਹੋ ਗਿਆ। ਸੋ ਇਸ ਕਰਕੇ ਜਿਹੜਾ ਆ ਨਿਊਯਾਰਕ ਦੇ ਵਿੱਚ ਸਭ ਤੋਂ ਵੱਧ ਜਿਹੜੇ ਕੇਸ ਹੋ ਰਹੇ ਹੈਗੇ ਆ। ਨਿਊਯਾਰਕ ਦੇ ਗਵਰਨਰ ਜਿਹੜੇ ਐਂਡਰਿਊ ਕੁਓਮੋ ਆ, ਉਹਨਾਂ ਨੇ ਇਹ ਕਿਹਾ ਵੀ ਜਿੱਥੇ ਅਸੀਂ ਅੱਜ ਆ ਉੱਥੇ ਤੁਸੀਂ 4 ਤੋਂ 6 ਵੀਕਾਂ 'ਚ ਹੋ ਸਕਦੇ ਆ। ਈਵਨ ਉਹਨਾਂ ਨੇ ਹੋਰ ਸਟੇਟਾਂ ਨੂੰ, ਜਿਸ ਤਰ੍ਹਾਂ ਕੈਲੀਫੋਰਨੀਆ ਜਾਂ ਹੋਰ ਸਟੇਟਸ ਆ, ਉਹਨਾਂ ਨੂੰ ਕਿਹਾ ਹੈਗਾ ਆ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮੈਨੂੰ ਪੂਰਾ ਯਕੀਨ ਆ ਵੀ ਹੰਡਰਡਸ ਆਫ ਥਾਊਜ਼ੈਂਡਸ ਆਫ ਪੀਪਲ ਨੂੰ ਕਰੋਨਾ ਵਾਇਰਸ ਹੋਇਆ, ਅਤੇ ਜਿਹੜੇ ਆਟੋਮੈਟਿਕਲੀ ਰਿਕਵਰ ਵੀ ਕਰ ਗਏ ਆ। ਕਿਉਂ ਕਈ ਵਾਰੀ ਕੀ ਹੁੰਦਾ, ਜਿਹੜੇ ਯੰਗ ਆ, ਸਟਰੋਂਗ ਹੈਗੇ ਆ, ਜੇ ਉਹਨਾਂ ਨੂੰ ਇਹ ਕਰੋਨਾ ਵਾਇਰਸ ਵਾਲਾ ਫਲੂ ਹੁੰਦਾ ਅਤੇ ਉਹ ਕਈ ਵਾਰੀ ਆਪਣੇ ਆਪ ਵੀ ਰਿਕਵਰ ਕਰ ਜਾਂਦੇ ਆ। ਸੋ ਉਹ ਕਹਿੰਦੇ ਵੀ ਉਹਦੇ ਕਰਕੇ ਸਾਨੂੰ ਪਤਾ ਨਹੀਂ ਵੀ ਕਿਹੜੇ ਲੋਕ ਰਿਕਵਰ ਕਰ ਗਏ ਆ। ਸੋ ਉਹਨਾਂ ਦੇ ਲਈ ਕਹਿੰਦੇ ਜਦੋਂ ਵੀ ਕੰਮ ਸ਼ੁਰੂ ਹੋਊਗਾ, ਵਾਪਸ ਇਕੋਨਮੀ ਸਟਾਰਟ ਹੋਊਗੀ, ਸਾਨੂੰ ਹਰ ਇੱਕ ਨੂੰ ਜਿਹੜਾ ਐਂਟੀਬਾਡੀਜ਼ ਜਿਹੜਾ ਉਹ ਟੈਸਟ ਕਰਨਾ ਚਾਹੀਦਾ ਹੈਗਾ। ਜੀ ਜੀ ਬਿਲਕੁਲ। ਸੋ ਹਾਲਾਤ ਜਿਹੜੇ ਉੱਥੇ ਜਿਹੜੇ ਉਹ ਮਾੜੇ ਤਾਂ ਜ਼ਰੂਰ ਹੈਗੇ ਆ, ਪਰ ਕੰਟਰੋਲ ਕਰਨ ਦੀ ਆਪਣੇ ਵੱਲੋਂ ਤਾਂ ਗਵਰਨਰ ਕੋਸ਼ਿਸ਼ ਕਰ ਰਹੇ ਆ, ਪਰ ਕਹਿੰਦੇ ਵੀ ਫੈਡਰਲ ਤੌਰ ਦੇ ਉੱਤੇ ਸਹੂਲਤਾਂ ਨਾ ਮਿਲਣ ਕਰਕੇ ਉਹ ਕਿਤੇ ਨਾ ਕਿਤੇ ਪਿੱਛੇ ਪਛੜ ਰਹੇ ਨੇ। ਸੋ ਪ੍ਰਾਇਓਰਟੀ ਬੇਸ ਆਈ ਥਿੰਕ ਫੈਡਰਲ ਸਰਕਾਰ ਨੂੰ ਵੀ ਚਾਹੀਦਾ ਵੀ ਜਲਦੀ ਉੱਥੇ ਕਾਬੂ ਕਰੇ, ਕਿਉਂਕਿ ਬਾਅਦ ਦੇ ਵਿੱਚ ਇਟਲੀ ਵਾਂਗੂ ਜੇ ਨਿਊਯਾਰਕਰ ਵੀ ਇੱਧਰੋਂ ਉੱਧਰ ਜਾਣ ਲੱਗ ਗਏ ਬਾਹਰ ਹੋਰ ਜਿਹੜੇ ਮੁਲਕ ਦੇ ਦੂਜੇ ਹਿੱਸਿਆਂ 'ਚ, ਤਾਂ ਹੋਰ ਵੀ ਜ਼ਿਆਦਾ ਜਿਹੜੀ ਸਥਿਤੀ ਆ ਉਹ ਬੈਡ ਹੋ ਸਕਦੀ ਆ। ਲੋਕਡਾਊਨ ਬਹੁਤ ਸਾਰੇ ਸੂਬਿਆਂ ਨੇ ਆਲਰੇਡੀ ਜਿਹੜਾ ਉਹ ਕੀਤਾ ਹੋਇਆ ਆ। ਲੋਕ ਮੰਨ ਰਹੇ ਨੇ, ਨਹੀਂ ਮੰਨ ਰਹੇ ਨੇ, ਇਹ ਸਾਰਿਆਂ ਦੇ ਜਿਹੜਾ ਉਹ ਸਾਹਮਣੇ ਹੀ ਜਿਹੜਾ ਹਰਜੋਤ ਸਿੰਘ ਜੀ ਨਜ਼ਰ ਆ ਰਿਹਾ ਹੈਗਾ ਆ। ਆਈ ਥਿੰਕ ਲੋਕ ਕਿਤੇ ਨਾ ਕਿਤੇ ਗੰਭੀਰਤਾ ਇਸ ਦੀ ਜਿਹੜੀ ਉਸ ਨੂੰ ਸਮਝ ਨਹੀਂ ਰਹੇ। ਚਾਹੇ ਇਸ ਨੇ ਆਪਾਂ ਨੂੰ ਕਹਿ ਲਓ ਵੀ ਬਿਮਾਰ ਜੇ ਨਹੀਂ ਵੀ ਕੀਤਾ, ਇਹ ਇੱਕ ਬਹੁਤ ਚੰਗੀ ਗੱਲ ਆ ਵੀ ਜਿਹੜੇ ਬਚੇ ਹੋਏ ਨੇ, ਇੱਦਾਂ ਹੀ ਜਿਹੜਾ ਬਚੇ ਰਹਿਣ ਦੇ ਲਈ ਇਹ ਜਿਹੜੇ ਆਦੇਸ਼ ਆ ਉਹ ਜਾਰੀ ਕੀਤੇ ਹੋਏ ਨੇ ਵੀ ਆਪਾਂ ਇੱਕ ਦੂਜੇ ਦੇ ਨਾਲੋਂ ਜਿਹੜਾ ਥੋੜ੍ਹਾ ਦੂਰੀ ਬਣਾ ਕੇ ਰੱਖੀਏ, ਕਿਉਂਕਿ 14 ਦਿਨ ਤੋਂ 21 ਦਿਨ ਲੱਗਦੇ ਨੇ ਕਈ ਵਾਰੀ ਪਤਾ ਕਰਨ ਦੇ ਵਿੱਚ, ਲੱਗਣ ਦੇ ਵਿੱਚ ਵੀ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਕਿਸੇ ਦੇ ਵਿੱਚ ਕਰੋਨਾ ਵਾਇਰਸ ਹੈ ਕਿ ਨਹੀਂ। ਹੁਣ ਜਿਹੜੇ ਸੈਨੇਟਰ ਰੈਂਡ ਪੌਲ ਆ, ਜੇ ਰਾਸ਼ਟਰਪਤੀ ਟਰੰਪ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਹ ਟੈਸਟ ਨਾ ਕਰਾਉਂਦੇ ਤਾਂ ਉਹ ਪਤਾ ਨਹੀਂ ਕਰੋਨਾ ਵਾਇਰਸ ਲੈ ਕੇ ਉਹਨਾਂ ਨੇ ਸਾਰੇ ਸੈਨੇਟਰਾਂ ਨੂੰ ਵੀ ਜਿਹੜਾ ਉਹ ਕਰ ਸਕਦੇ ਸੀਗੇ। ਅਕੋਰਡਿੰਗ ਟੂ ਜਿਹੜੇ ਸਿੰਪਟਮਸ ਦੇ ਹਿਸਾਬ ਦੇ ਨਾਲ ਜੇ ਕਿਸੇ ਨੇ ਟੈਸਟ ਕਰਾਉਣਾ ਹੋਵੇ ਤਾਂ ਫਿਰ ਕਹਿੰਦੇ ਵੀ ਰੈਂਡ ਪੌਲ ਨੂੰ ਤਾਂ ਉਹ ਨਿਕਲਣਾ ਹੀ ਨਹੀਂ ਸੀਗਾ। ਅਤੇ ਉਹਨਾਂ ਨੇ ਤਾਂ ਇਹ ਵੀ ਆਖਿਆ ਵੀ ਮੇਰਾ ਕਿਸੇ ਦੇ ਨਾਲ ਅਜਿਹੇ ਲੋਕਾਂ ਦੇ ਨਾਲ ਸੰਪਰਕ ਨਹੀਂ ਹੋਇਆ ਜਿਨ੍ਹਾਂ ਨੂੰ ਕਿਸੇ ਨੂੰ ਕਰੋਨਾ ਵਾਇਰਸ ਜਿਹੜਾ ਹੋਇਆ ਹੋਵੇ। ਸੋ ਇਹ ਜਿਹੜੀ ਇੱਕ ਟੈਨਸ਼ਨ ਵਾਲੀ ਗੱਲ ਵੀ ਆ ਵੀ ਹੂ ਨੋਜ਼ ਵੀ ਕੌਣ ਜਿਹੜਾ ਬੰਦਾ ਆ ਉਹ ਕੈਰੀਅਰ ਇਸ ਦੇ ਕਰਕੇ ਜਿਹੜਾ ਉਹ ਬਣਿਆ ਹੋ ਸਕਦਾ ਹੈ। ਸੋ ਕਿਤੇ ਨਾ ਕਿਤੇ ਜ਼ਰੂਰ ਧਿਆਨ ਰੱਖਣ ਦੀ ਆਪਾਂ ਨੂੰ ਵੱਧ ਤੋਂ ਵੱਧ ਜ਼ਰੂਰਤ ਆ। ਆਪਾਂ ਕਈ ਦੀ ਸੋਚਦੇ ਵੀ ਨਹੀਂ ਵੀ ਆਪਾਂ ਨੂੰ ਹੋ ਸਕਦਾ। ਸੋ ਯੂ ਨੈਵਰ ਨੋ ਕਿਧਰੇ ਥਰੂ ਕਿਹਦੇ ਕਰਕੇ ਜਿਹੜਾ ਹੈ ਆਪਣੇ ਤੱਕ ਇਹ ਪਹੁੰਚ ਜਾਵੇ। ਸੋ ਧਿਆਨ ਰੱਖਣ ਦੀ ਆਪਾਂ ਨੂੰ ਬਹੁਤ ਜ਼ਿਆਦਾ ਇਹ ਜ਼ਰੂਰਤ ਹੈਗੀ ਆ। ਉੱਦਾਂ ਸਟਿਮੂਲਸ ਪੈਕੇਜ ਨੂੰ ਲੈ ਕੇ ਅੱਜ ਥੋੜ੍ਹਾ ਜਿਹੜਾ ਸਟਾਕ ਮਾਰਕੀਟ ਆ ਉਹ ਤਾਂ ਜਦੋਂ ਆਪਾਂ ਜਾ ਰਹੀ ਆ 1750 ਪੁਆਇੰਟ ਇਸ ਟਾਈਮ ਉੱਤੇ ਚੱਲ ਰਹੀ ਆ, ਪਰ ਓਵਰਆਲ ਇਕੋਨਮੀ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਕਿੰਨਾ ਕੁ ਅਸਰ ਹੋਊਗਾ ਇਹ ਜਿਹੜਾ ਆ ਉਹ ਜ਼ਰੂਰ ਦੇਖਣ ਵਾਲੀ ਗੱਲ ਹੋਊਗੀ। ਸੋ ਬਹੁਤ ਸਾਰੇ ਸਰੋਤੇ ਸਾਡੇ ਜਿਹੜੇ ਫੇਸਬੁੱਕ 'ਤੇ ਵੀ ਜੁੜੇ ਹੋਏ ਆ। ਇੱਕ ਗੁਰਪਿੰਦਰ ਸਿੰਘ ਧਾਲੀਵਾਲ ਕਹਿੰਦੇ ਆ ਵੀ ਇੰਗਲਿਸ਼ ਦੇ ਵਿੱਚ ਵੀ ਕੈਪਸ਼ਨ ਹੋਣੀ ਚਾਹੀਦੀ ਆ। ਸੋ ਮੈਜੋਰਟੀ ਆਫ ਜਿਹੜੇ ਲਿਸਨਰਸ ਆ ਉਹ ਸਾਡੇ ਪੰਜਾਬੀ ਹੈਗੇ ਆ, ਪਰ ਜਿੰਨੀਆਂ ਵੀ ਇੰਪੋਰਟੈਂਟ ਨਿਊਜ਼ ਹੁੰਦੀਆਂ ਹੈਗੀਆਂ ਕਰੋਨਾ ਵਾਇਰਸ, ਈਵਨ ਕੋਈ ਹੋਰ ਵੀ ਆਲਵੇਜ਼ ਸ਼ੇਅਰ ਔਨ ਦਾ ਫੇਸਬੁੱਕ, ਸੋ ਉਹ ਇੰਗਲਿਸ਼ 'ਚ ਪੜ੍ਹ ਵੀ ਸਕਦੇ ਆ। ਇੱਕ ਜਿਹੜਾ ਕੁਐਸਚਨ ਸੀਗਾ ਬਹੁਤ ਸਾਰੇ ਸਰੋਤਿਆਂ ਦਾ, ਰਾਜਕਨਵੀਰ ਸਿੰਘ ਜੀ ਆਪਣਾ, ਵੀ ਸਾਡੀਆਂ ਹੁਣ ਮੌਰਗੇਜ ਪੇਮੈਂਟਸ ਦਾ ਕੀ ਹੋਊਗਾ, ਟਰੱਕਾਂ ਦੀ ਲੋਨ ਪੇਮੈਂਟਸ ਦਾ ਕੀ ਹੋਊਗਾ, ਕਾਰਾਂ ਦੀ ਲੋਨ ਪੇਮੈਂਟਸ ਦਾ ਕੀ ਹੋਊਗਾ। ਉਹਦੀ ਬਾਬਤ ਸਨੀ ਗਰੇਵਾਲ ਜਿਹੜੇ ਸਾਡੇ ਸਰੋਤੇ ਹੈਗੇ ਆ, ਉਹਨਾਂ ਨੇ ਕਿਹਾ ਹੈਗਾ ਵੀ ਮੈਂ ਆਪਣੀਆਂ ਤਿੰਨੇ ਹੀ ਜਿਹੜੀਆਂ ਮੌਰਗੇਜ ਜਾਂ ਲੋਨ ਕੰਪਨੀਆਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਉਹਨਾਂ ਨੇ ਕਿਹਾ ਵੀ ਅਸੀਂ 3 ਮਹੀਨੇ ਤਾਈਂ ਜਿਹੜੀ ਆ ਤੁਹਾਡੀ ਪੇਮੈਂਟ ਡਿਲੇ ਕਰ ਦਿੰਦੇ ਆ। ਸੋ ਉਹਦਾ ਮਤਲਬ ਇਹ ਨਹੀਂ ਵੀ ਤੁਹਾਡੀ ਵੀ ਆਟੋਮੈਟਿਕਲੀ ਹੋ ਗਈ। ਸੋ ਉਹਨਾਂ ਨੇ ਬੇਨਤੀ ਕੀਤੀ ਹੈ ਵੀ ਪਲੀਜ਼ ਆਪਣੇ ਜਿਹੜੀ ਮੌਰਗੇਜ ਕੰਪਨੀਆਂ, ਤੁਹਾਡੀ ਲੋਨ ਕੰਪਨੀਆਂ, ਕਾਰਾਂ ਦੀ, ਟਰੱਕਾਂ ਦੀ ਲੋਨ ਕੰਪਨੀਆਂ,
ਉਹਨਾਂ ਦੇ ਨਾਲ ਗੱਲਬਾਤ ਕਰੋ ਵੀ ਮੈਂ ਲੇ ਆਫ ਹੋਇਆ ਜਾਂ ਵੀ ਹੁਣ ਮੈਂ ਹਾਰਡਸ਼ਿਪ 'ਚ ਹਾਂ, ਅਤੇ ਹੋਪਫੁਲੀ ਉਹ ਤੁਹਾਡੀ ਜਿਹੜੀ ਆ ਐਕਸਟੈਂਡ ਕਰ ਦੇਣਗੇ। ਜੀ ਜੀ ਬਿਲਕੁਲ। ਸੋ ਇਹ ਜਿੱਦਾਂ ਆਪਾਂ ਪਹਿਲਾਂ ਤੋਂ ਹੀ ਜਿਹੜਾ ਉਹ ਆਖ ਰਹੇ ਹਾਂ, ਕਿਉਂਕਿ ਫੈਡਰਲ ਤੌਰ ਦੇ ਉੱਤੇ ਵੀ ਜਿੰਨੇ ਵੀ ਲੈਂਡਰਸ ਉਹਨਾਂ ਨੂੰ ਹਦਾਇਤਾਂ ਹੈਗੀਆਂ ਵੀ ਫੋਰਬੀਅਰੈਂਸ ਜਿਹੜੀ ਉਹ ਕੀਤੀ ਜਾਵੇ। ਜੇ ਕੋਈ ਜਿਹੜਾ ਉਹ ਮੰਗ ਕਰ ਰਿਹਾ ਆ ਇਕਨੋਮਿਕ ਹਾਰਡਸ਼ਿਪ ਦੇ ਕਰਕੇ, ਤਾਂ ਇਸ ਦੇ ਉੱਤੇ ਖਿਆਲ ਰੱਖਿਆ ਜਾਵੇ, ਤਾਂ ਉਹਨਾਂ ਦੇ ਕੁਛ ਕੁ ਜਿਹੜੀਆਂ ਪੇਮੈਂਟਸ ਆ ਉਹਨਾਂ ਨੂੰ ਡਿਲੇ ਕਰਨ ਦੇ ਵੱਲ ਤੁਸੀਂ ਵੀ ਜਿਹੜੇ ਲੈਂਡਰਸ ਆ ਉਹ ਜ਼ਰੂਰ ਸੋਚੋ, ਕਿਉਂਕਿ ਜੇ ਇਸ ਤਰੀਕੇ ਦੇ ਨਾਲ ਨਹੀਂ ਕਰਨਗੇ ਤਾਂ ਜੇ ਪੇਮੈਂਟ ਡਿਲੇ ਹੋਊਗੀ ਤੁਹਾਡਾ ਕ੍ਰੈਡਿਟ ਵੀ ਜਿਹੜਾ ਬਾਅਦ ਦੇ ਵਿੱਚ ਬੈਡ ਹੋਊਗਾ, ਸੋ ਪ੍ਰੋਬਲਮ ਆਊਗੀ। ਸੋ ਜਿੰਨੀ ਦੇਰ ਤੱਕ ਤੁਹਾਡੇ ਅਗਲੇ ਮਹੀਨੇ ਦੀ ਪੇਮੈਂਟ ਦੀ ਤਰੀਕ ਆਉਣੀ ਆ ਉਸ ਤੋਂ ਪਹਿਲਾਂ ਜ਼ਰੂਰ ਜਿਹੜਾ ਆ ਉਹ ਸੰਪਰਕ ਕਰੋ ਆਪੋ ਆਪਣੇ ਜਿਹੜੇ ਲੈਂਡਰਸ ਦੇ ਨਾਲ, ਤਾਂ ਜੋ ਜਿਹੜੇ ਆ ਵੀ ਤੁਹਾਨੂੰ ਜੇ ਉਹ ਥੋੜ੍ਹੀ ਜਿਹੀ ਮੋਹਲਤ ਦੇ ਸਕਦੇ ਆ ਤਾਂ ਦੇ ਦੇਣ। ਅਜਿਹੇ ਮੌਕੇ ਦੇ ਉੱਤੇ ਜਿਹੜੇ ਬਹੁਤ ਸਾਰੇ ਨੇਕ ਲੋਕਾਂ ਦੇ ਦਿਲਾਂ ਦੇ ਵਿੱਚ ਹਮਦਰਦੀ ਹੁੰਦੀ, ਉਹ ਚੀਜ਼ਾਂ ਨੂੰ ਜਿਹੜੀਆਂ ਉਹ ਸਮਝਦੇ ਨੇ ਅਤੇ ਜਿਹੜੇ ਕਿਤੇ ਨਾ ਕਿਤੇ ਤੁਹਾਡੀ ਮਦਦ ਜਿਹੜੀ ਇਸ ਦੇ ਵਿੱਚ ਜ਼ਰੂਰ ਕਰ ਸਕਦੇ ਨੇ। ਸੋ ਇਸੇ ਤਰ੍ਹਾਂ ਸਾਡੇ ਹੋਰ ਸਰੋਤੇ ਕਹਿੰਦੇ ਆ ਵੀ ਘਰ 'ਚ ਬੈਠਿਆਂ ਨੂੰ 2 ਵੀਕ ਹੋ ਚੱਲੇ ਆ ਅਤੇ ਬਹੁਤ ਦੁਖੀ ਆ। ਸੋ ਪਲੀਜ਼ ਇਸ ਟਾਈਮ ਦੇ ਉੱਤੇ ਮੈਂ ਬਹੁਤ ਸਾਰੇ ਨਿਊਜ਼ ਚੈਨਲਸ ਵੀ ਵਾਚ ਕਰ ਰਿਹਾ ਸੀ, ਉਹ ਕਹਿੰਦੇ ਕਰੋਨਾ ਵਾਇਰਸ ਨਾਲੋਂ ਸਭ ਤੋਂ ਵੱਧ ਖਤਰਾ ਜਿਹੜਾ ਹੈ ਲੋਕਾਂ ਦੀ ਮੈਂਟਲ ਹੈਲਥ ਦਾ ਆ, ਕਿਉਂਕਿ ਲੋਕਾਂ ਨੂੰ ਖਤਰਾ ਬਹੁਤ ਆ ਵੀ ਮੇਰੀ ਜੌਬ ਚੱਲ ਜਾਣੀ ਆ, ਮੇਰੀ ਮੌਰਗੇਜ ਪੇਮੈਂਟ ਕਿਸ ਤਰ੍ਹਾਂ ਜਾਊਗੀ, ਬੱਚੇ ਘਰ ਦੇ ਵਿੱਚ ਆ। ਸੋ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਕਦੇ ਵੀ ਕਿਤੇ ਲਾਈਫ 'ਚ ਰਹੇ ਹੋਣ, ਉਹਨਾਂ ਨੂੰ ਤੁਸੀਂ ਕਾਲ ਕਰੋ, ਘਰ ਬੈਠੇ ਫੋਨ 'ਤੇ ਕਾਲ ਤਾਂ ਕਰ ਸਕਦੇ ਆ ਨਾ, ਕੀ ਹਾਲ ਚਾਲ ਆ, ਉਹਨਾਂ ਦੇ ਸਾਰੇ ਪਰਿਵਾਰ ਬਾਰੇ ਉਹਨਾਂ ਨੂੰ ਕਾਉਂਸਲਿੰਗ ਕਰ ਸਕਦੇ ਆ, ਆਪ ਤੁਹਾਡਾ ਧਿਆਨ ਹੋਰ ਪਾਸੇ ਜਾਊਗਾ। ਸੋ ਇਹ ਇੱਕ ਮੈਂ ਅੱਜ ਸਵੇਰੇ ਹੀ ਵਾਚ ਕਰ ਰਿਹਾ ਸੀ, ਸਾਈਕੋਲੋਜਿਸਟ ਸੀਗਾ, ਉਸਨੇ ਇਹ ਕਿਹਾ ਵੀ ਜਿਹੜੇ ਲੋਕ ਘਰਾਂ 'ਚ ਬੈਠੇ ਆ ਵੀ ਉੱਤੇ ਨਾ ਵੀ ਟੀ ਵੀ ਮੂਹਰੇ ਬੈਠੇ ਰਹੋ, ਟੀ ਵੀ 'ਤੇ ਤਾਂ ਕਈ ਵਾਰੀ ਨੈਗੇਟਿਵ ਖਬਰਾਂ ਹੀ ਹੁਣ ਆ ਰਹੀਆਂ ਅਪਡੇਟ ਹਨ। ਸੋ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਸਾਰਿਆਂ ਨਾਲ ਜਿਹੜੇ ਕਦੇ ਵੀ ਨਹੀਂ ਕੰਟੈਕਟ ਕੀਤਾ ਉਹਨਾਂ ਨੂੰ ਵੀ ਕੰਟੈਕਟ ਕਰੋ, ਹੋਪਫੁਲੀ ਤੁਹਾਡਾ ਧਿਆਨ ਵੀ ਉੱਧਰ ਜਾਊਗਾ ਅਤੇ ਉਹਨਾਂ ਦਾ ਧਿਆਨ ਵੀ ਹੋਰ ਪਾਸੇ ਜਾਊਗਾ। ਜੀ ਜੀ ਬਿਲਕੁਲ। ਸੋ ਜ਼ਰੂਰ ਜਿਹੜੇ ਆ ਉਹ ਧਿਆਨ ਰੱਖਿਆ ਜਾਵੇ ਮੈਂਟਲੀ ਤੌਰ ਦੇ ਉੱਤੇ, ਕਿਉਂਕਿ ਬੰਦੇ ਜਿਹੜੇ ਆ ਉਹ ਕਿਤੇ ਨਾ ਕਿਤੇ ਨਹੀਂ ਤਾਂ ਟੁੱਟ ਜਾਂਦਾ ਹੈ ਬੰਦਾ। ਜਿਹੜੀ ਗ੍ਰੇਟ ਡਿਪਰੈਸ਼ਨ ਜਦੋਂ ਆਈ ਸੀ ਰਿਸੈਸ਼ਨ ਤੋਂ ਬਾਅਦ ਦੇ ਵਿੱਚ, ਉਹ ਉਸ ਦਾ ਵੱਡਾ ਕਾਰਨ ਇਹੀ ਸੀਗਾ, ਇਕਨੋਮਿਕ ਹਾਰਡਸ਼ਿਪ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਮਾਨਸਿਕ ਪੱਧਰ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਡਿੱਗ ਗਿਆ ਸੀਗਾ। ਅਜੇ ਵੀ ਲੋਕ ਜਿਹੜੇ ਆ ਫਲਾਈਟਾਂ ਬਾਰੇ ਇੰਡੀਆ ਤੋਂ ਪੁੱਛੀ ਜਾ ਰਹੇ, ਇੰਡੀਆ ਵਾਲਿਆਂ ਨੇ 21 ਦਿਨਾਂ ਦਾ ਭਾਈ ਲੋਕਡਾਊਨ ਕਰਤਾ ਹੈ, ਸਾਰਾ ਕੁਛ ਹੀ ਜਿਹੜਾ ਆ ਉਹਨਾਂ ਨੇ ਤਾਂ ਘਰੇਲੂ ਉਡਾਨਾਂ ਵੀ ਜਿਹੜੀਆਂ ਬੰਦ ਕਰ ਦਿੱਤੀਆਂ। ਫਲਾਈਟਾਂ ਜੇ ਪੁੱਛਣੀਆਂ ਤਾਂ ਆਪਣੀ ਏਅਰਲਾਈਨ ਨੂੰ ਕਾਲ ਕਰਕੇ ਜਿਹੜਾ ਆ ਉਹ ਪੁੱਛ ਲਓ, ਇਹੀ ਤੁਹਾਡੇ ਕੋਲ ਜਿਹੜਾ ਬੈਸਟ ਹੈਗਾ ਆ। ਬਹੁਤ ਸਾਰੀਆਂ ਲੋਕਾਂ ਦੀਆਂ ਜਿਹੜੀਆਂ ਫਲਾਈਟਾਂ ਆਈਦਰ ਰੀਸਕੈਜਿਊਲ ਕੈਂਸਲ ਕਰਕੇ ਜਿਹੜੀ ਗਾਂਹ ਦੀ ਗਾਂਹ ਜਿਹੜੀ ਉਹ ਕੀਤੀਆਂ ਜਾ ਰਹੀਆਂ ਨੇ। ਸੋ ਇਹ ਜ਼ਰੂਰ ਜਿਹੜਾ ਉਹ ਧਿਆਨ ਰੱਖ ਲਓ ਜਿਨ੍ਹਾਂ ਨੇ ਵੀ ਆਉਣ ਜਾਣ ਬਾਰੇ ਜਿਹੜਾ ਉਹ ਸੋਚ ਰਹੇ ਆ। ਬਾਕੀ ਜਿਹੜੇ ਕੋਈ ਇੱਥੇ ਹਰਜੋਤ ਸਿੰਘ ਜੀ ਵੀਜ਼ੇ ਦੇ ਉੱਤੇ ਆਏ ਆ ਅਤੇ ਜਿਨ੍ਹਾਂ ਦਾ ਆਉਣਾ ਜਾਣਾ ਆ ਉਹ ਰੁਕ ਗਿਆ ਆ ਕਿ ਕਿਸੇ ਕਾਰਨ ਕਰਕੇ, ਅਤੇ ਵੀਜ਼ਾ ਉਹਨਾਂ ਦਾ ਐਕਸਪਾਇਰ ਹੋਣ ਦੇ ਕਗਾਰ ਦੇ ਉੱਤੇ, USCIS ਵਾਲੇ ਜਿਹੜੇ ਅਜਿਹੇ ਮੌਕਿਆਂ ਦੇ ਉੱਤੇ ਥੋੜ੍ਹੀ ਜਿਹੀ ਮੌਲਤ ਜਿਹੜੀ ਉਹ ਦੇ ਦਿੰਦੇ ਆ, ਥੋੜ੍ਹੀ ਜਿਹੀ ਐਕਸਟੈਂਸ਼ਨ ਜਿਹੜੀ ਉਹ ਮਿਲ ਜਾਂਦੀ ਹੁੰਦੀ ਆ। ਸੋ ਕਿਸੇ ਨਾ ਕਿਸੇ ਜਿਹੜੇ ਇਮੀਗ੍ਰੇਸ਼ਨ ਵਕੀਲ ਦੇ ਨਾਲ ਤੁਸੀਂ ਸੰਪਰਕ ਕਰ ਲਓ, ਜੇ ਤੁਹਾਡਾ ਆਉਣਾ ਜਾਣਾ ਇਸ ਦੇ ਕਰਕੇ ਹੀ ਜਿਹੜੇ ਰੁਕਿਆ ਆ ਵੀ ਕੋਈ ਫਲਾਈਟਾਂ ਜਿਹੜੀਆਂ ਆ ਜਾ ਨਹੀਂ ਰਹੀਆਂ, ਤਾਂ ਉਹਨਾਂ ਨੂੰ ਸਹੀ ਚੀਜ਼ ਦੱਸ ਕੇ ਤਾਂ ਤੁਸੀਂ ਉਹ ਐਕਸਟੈਂਸ਼ਨ ਕਰਾ ਸਕਦੇ ਆ, ਰਾਦਰ ਦੈਨ ਤੁਸੀਂ ਬਾਅਦ 'ਚ ਅਨਡਾਕੂਮੈਂਟਡ ਇੱਥੇ ਹੋਵੋ, ਇਲੀਗਲ ਤੁਹਾਡਾ ਜਿਹੜਾ ਉਹ ਹੋ ਜਾਵੇ ਕੰਮ। ਉਸ ਤੋਂ ਪਹਿਲਾਂ ਹੀ ਜਿਹੜੇ ਇਹ ਪੇਪਰ ਵਰਕ ਦਾ ਜਿਹੜਾ ਜ਼ਰੂਰ ਨਾਲ ਦੇ ਨਾਲ ਹੀ ਧਿਆਨ ਰੱਖਿਆ ਜਾਵੇ। ਸੋ ਬਿਲਕੁਲ ਤੁਸੀਂ ਈਮੇਲ ਕਰ ਸਕਦੇ ਹੋ, ਈਮੇਲ ਜਿਹੜੀ ਆ ਉਹਨਾਂ ਦੀ ਪ੍ਰਿੰਟ ਕਰਕੇ ਆਪਣੇ ਕੋਲ ਰੱਖ ਲਓ, ਉਹਨਾਂ ਨੂੰ ਰਜਿਸਟਰ ਲੈਟਰ ਮੇਲ ਕਰ ਦਿਓ, ਉਹਦੀ ਰਸੀਦ ਕੋਲ ਰੱਖ ਲਓ। ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ, ਜਿਹੜੀ ਇਟਲੀ ਆ, ਇਟਲੀ ਦੀ ਪੋਜੀਸ਼ਨ ਜਿਹੜੀ ਆ ਹਜੇ ਵੀ ਬਹੁਤ ਬੁਰੀ ਹੈਗੀ ਆ। ਹੁਣ ਤੱਕ ਜਿੰਨੀਆਂ ਵੀ ਲੇਟੈਸਟ ਅਪਡੇਟ ਆਈਆਂ ਹੈਗੀਆਂ ਅੱਜ ਦੀ, ਉਹਨਾਂ ਨੇ ਜਿਹੜੀਆਂ ਨਵੇਂ ਕੇਸ ਜਾਂ ਉਹਨਾਂ ਦੀਆਂ ਜਿਹੜੀਆਂ ਡੈਥ ਰੇਟ ਆ ਉਹ ਅਪਡੇਟ ਨਹੀਂ ਕੀਤੀਆਂ ਹੈਗੀਆਂ, ਪਰ ਜਿਸ ਤਰ੍ਹਾਂ ਜਿੰਨੀਆਂ ਵੀ ਉਹਨਾਂ ਦੀ ਅਪਡੇਟ ਹੈਗੀ ਆ ਉਹਦੇ ਮੁਤਾਬਕ ਹੁਣ ਤੱਕ ਟੋਟਲ ਕੇਸ ਜਿਹੜੇ ਹੈਗੇ ਆ 63,927 ਆ, ਜਿਹਦੇ ਵਿੱਚੋਂ 6,000 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ। ਸੋ ਕਈ ਵਾਰੀ ਜਿਹੜੀਆਂ ਆ ਰੋਣ ਵਾਲੀਆਂ ਖਬਰਾਂ ਇਟਲੀ ਤੋਂ ਆ ਰਹੀਆਂ। ਅੱਜ ਇੱਕ ਖਬਰ ਆਈ ਆ ਵੀ ਇਟਲੀ ਦਾ ਇੱਕ ਪ੍ਰੀਸਟ ਸੀਗਾ 60 ਸਾਲਾਂ ਤੋਂ ਉੱਤੇ, ਅਤੇ ਉਹ ਕਰੋਨਾ ਵਾਇਰਸ ਦੇ ਨਾਲ ਬਹੁਤ ਸੀਰੀਅਸ ਸੀ। ਸੋ ਉਸ ਨੇ ਇਹ ਆਪਣੇ ਡਾਕਟਰਸ ਨੂੰ ਕਿਹਾ ਵੀ ਮੇਰਾ ਜਿਹੜਾ ਵੈਂਟੀਲੇਟਰ ਆ ਤੁਸੀਂ ਇਹ ਲਾ ਕੇ ਕਿਸੇ ਹੋਰ ਯੰਗ ਜਿਹੜਾ ਨੌਜਵਾਨ ਆ ਉਹਨੂੰ ਦੇ ਦਿਓ, ਕਿਉਂਕਿ ਉੱਥੇ ਸਪਲਾਈਆਂ ਬਹੁਤ ਘੱਟ ਆ, ਅਤੇ ਕਹਿੰਦੇ ਉਹਦਾ ਵੈਂਟੀਲੇਟਰ ਲਾ ਦਿੱਤਾ ਗਿਆ। ਅਤੇ ਜਿਹੜਾ ਉਹ ਪ੍ਰੀਸਟ ਆ
ਉਹਦੀ ਮੌਤ ਹੋ ਗਈ ਤੇ ਹੁਣ ਉਹੀ ਵੈਂਟੀਲੇਟਰ ਇੱਕ ਹੋਰ ਜਿਹੜਾ ਨੌਜਵਾਨ ਆ ਕੋਈ ਉਹਦੇ ਤੇ ਲਾਇਆ ਗਿਆ ਆ। ਜੀ ਜੀ ਬਿਲਕੁਲ। ਸੋ WHO ਨੇ ਅੱਜ ਜਿਹੜਾ ਆਖਿਆ, ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਪਹਿਲੋਂ ਚਾਈਨਾ ਤੇ ਯੂਰਪ ਐਪੀ ਸੈਂਟਰ ਬਣਿਆ ਸੀਗਾ ਇਸ ਪੈਂਡੈਮਿਕ ਦਾ, ਅਮਰੀਕਾ ਜਿਹੜਾ ਆ ਉਹ ਪੈਂਡੈਮਿਕ ਦਾ ਐਪੀ ਸੈਂਟਰ ਬਣ ਸਕਦਾ ਆ। ਹਰ ਦੂਜੇ ਤੀਜੇ ਦਿਨ ਨਿਊਯਾਰਕ ਦੇ ਵਿੱਚ ਕੇਸ ਜਿਹੜੇ ਉਹ ਦੁੱਗਣੇ ਹੋ ਰਹੇ ਨੇ। ਹਰ ਰੋਜ਼ ਅਮਰੀਕਾ ਦੇ ਵਿੱਚ 4 ਤੋਂ 5,000 ਨਵੇਂ ਕੇਸ, ਕੇ ਦਿਨ ਤਾਂ 10,000 ਕੇਸ ਵੀ ਜਿਹੜੇ ਆ ਉਹ ਵੱਧ ਗਏ ਸੀਗੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਰੂਰ ਆਪਾਂ ਨੂੰ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ ਆ। ਅਤੇ ਉਹਨਾਂ ਨੇ ਇੱਕ ਖਦਸ਼ਾ ਪ੍ਰਗਟ ਕੀਤਾ ਵੀ ਅਮਰੀਕਾ ਜਿਹੜਾ ਆ ਉਹ ਇੱਕ ਨਵਾਂ ਐਪੀ ਸੈਂਟਰ ਬਣ ਸਕਦਾ ਆ। ਉੱਧਰ ਟੋਕੀਓ ਓਲੰਪਿਕਸ ਦੀਆਂ ਕੱਲ੍ਹ ਜਿਹੜੀਆਂ ਚਰਚਾਵਾਂ ਜਿਸ ਹਿਸਾਬ ਨਾਲ ਸੀਗਾ ਵੀ ਇਹ ਪੋਸਟਪੋਨ ਕੀਤੀਆਂ ਜਾ ਸਕਦੀਆਂ ਆ, ਜਿਹੜੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਵੀ 2021 ਦੀ ਸਮਰ ਤੱਕ ਜਿਹੜੀਆਂ ਟੋਕੀਓ ਦੀਆਂ ਓਲੰਪਿਕਸ ਆ ਉਹਨਾਂ ਨੂੰ ਪੋਸਟਪੋਨ ਕੀਤਾ ਜਾ ਰਿਹਾ ਆ। ਇਹ ਉਹਨਾਂ ਦੇ ਲਈ ਇੱਕ ਨਾਈਟਮੇਅਰ ਵਾਲਾ ਹਿਸਾਬ ਆ। ਬਹੁਤ ਬੁਰਾ ਹਾਲ ਜਿਹੜੇ ਜਦੋਂ ਏਡੀਆਂ ਵੱਡੀਆਂ ਕੌਮੀ ਪੱਧਰ ਦੀਆਂ ਜਿਹੜੀਆਂ ਗੇਮਾਂ ਆ ਉਹ ਹਟਾਉਣੀਆਂ ਪੈਂਦੀਆਂ ਜਾਂ ਅੱਗੇ ਪਾਉਣੀਆਂ ਪੈਂਦੀਆਂ ਤਾਂ ਉਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਪ੍ਰੋਬਲਮ ਆ ਉਹ ਜ਼ਰੂਰ ਆਉਂਦੀ ਆ। ਪਰ ਕਹਿੰਦੇ ਆ ਵੀ ਜੇ ਬਿਲਕੁਲ ਹੀ ਕੈਂਸਲ ਕਰਦੇ ਆ ਤਾਂ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਹੋਊਗਾ। ਪੋਸਟਪੋਨ ਕਰਨ ਦੇ ਨਾਲ ਚਲੋ ਐਟਲੀਸਟ ਕੁਛ ਜਿਹੜੇ ਉਹਨਾਂ ਦੇ ਜਿਹੜਾ ਖਰਚਾ ਆ ਉਹ ਬਚ ਆਊਗਾ। ਕਹਿੰਦੇ ਵੀ ਤਕਰੀਬਨ $20 ਬਿਲੀਅਨ ਦਾ ਨੁਕਸਾਨ ਇਹ ਗੇਮਸ ਨੂੰ ਪੋਸਟਪੋਨ ਕਰਨ ਦੇ ਕਰਕੇ ਜਿਹੜਾ ਜਾਪਾਨ ਨੂੰ ਝੱਲਣਾ ਪੈ ਸਕਦਾ ਹੈਗਾ ਆ। ਕਾਫੀ ਜ਼ਿਆਦਾ ਪ੍ਰੈਸ਼ਰ ਸੀਗਾ ਜਾਪਾਨ ਵਾਲਿਆਂ ਦੇ ਉੱਤੇ ਵੀ ਭਾਈ ਕੈਂਸਲ ਕਰੋ ਕੈਂਸਲ ਕਰੋ। ਕੈਨੇਡਾ ਨੇ ਅਤੇ ਆਸਟ੍ਰੇਲੀਆ ਨੇ ਆਖ ਦਿੱਤਾ ਸੀ ਵੀ ਅਸੀਂ ਤਾਂ ਆਪਣੇ ਖਿਡਾਰੀ ਭਾਈ ਘੱਲਣੇ ਨਹੀਂ ਆ। ਸੋ ਇਸ ਪ੍ਰੈਸ਼ਰ ਨੂੰ ਜਿਹੜਾ ਦੇਖਦੇ ਹੋਏ ਇਹਨਾਂ ਨੇ ਜਿਹੜੀਆਂ ਹੁਣ ਇਹ ਸਾਰਾ ਕੁਛ ਕੈਂਸਲ ਕਰਨ ਦਾ ਐਲਾਨ, ਕੈਂਸਲ ਨਹੀਂ ਕਹਿ ਸਕਦੇ ਵੀ ਪੋਸਟਪੋਨ ਕਰਨ ਦਾ ਐਲਾਨ ਜਿਹੜਾ ਉਹ ਕੀਤਾ ਆ। 2 ਵਰਲਡ ਵਾਰ ਦੇ ਦੌਰਾਨ ਜਿਹੜੀਆਂ ਆ ਉਦੋਂ ਇਹ ਟੋਟਲੀ ਜਿਹੜੀਆਂ ਓਲੰਪਿਕਸ ਕੈਂਸਲ ਹੋਈਆਂ ਸੀ। ਪੋਸਟਪੋਨ ਪਹਿਲੀ ਦੀ ਜਿਹੜੀਆਂ ਇਹ ਹੋਣ ਜਾ ਰਹੀਆਂ ਆਪਣੇ 124 ਸਾਲ ਦੇ ਇਤਿਹਾਸ ਦੇ ਵਿੱਚ। ਸੋ ਈਵਨ ਦੋ ਉਹ ਕਹਿੰਦੇ ਵੀ ਪੋਸਟਪੋਨ ਹੋਣ ਜਾ ਰਹੀਆਂ ਪਰ ਜਿਹੜੀਆਂ ਨੈਕਸਟ ਈਅਰ ਦੇ ਲਈ ਸਮਰ ਤੱਕ, ਪਰ ਇਹਨਾਂ ਗੇਮਸ ਦਾ ਨਾਮ ਸੇਮ ਰਹੇਗਾ 2020 ਓਲੰਪਿਕਸ, ਕਿਉਂਕਿ ਕਹਿੰਦੇ ਬਹੁਤ ਸਾਰਾ ਮਟੀਰੀਅਲ ਉਹਨੇ ਪ੍ਰਿੰਟ ਕੀਤਾ ਆ, ਸ਼ਰਟ ਸਾਰਾ ਕੁਝ, ਸੋ ਉਹਨੂੰ ਜਿਹੜਾ ਚੇਂਜ ਨਹੀਂ ਕੀਤਾ ਜਾਊਗਾ। ਇੱਕ ਸਾਡੇ ਜਿਹੜੇ ਸਰੋਤੇ ਆ ਗੁਰਪ੍ਰੀਤ ਸਿੰਘ ਉਹ ਕਹਿੰਦੇ ਆ ਵੀ ਟੈਕਸ ਬਾਰੇ ਅਸੀਂ ਵਾਰ-ਵਾਰ ਦੱਸ ਰਹੇ ਹਾਂ ਵੀ ਜਿਹੜੀ ਡੇਟ ਆ ਉਹ ਫਾਈਲ ਕਰਨ ਦੀ ਜੁਲਾਈ 15 ਕਰ ਦਿੱਤੀ ਗਈ ਹੈ ਇੰਡੀਵਿਜੂਅਲ ਵਿਦ ਕਾਰਪੋਰੇਸ਼ਨ ਵੀ ਸਾਰਿਆਂ। ਸੋ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਇੰਟਰਸਟ ਜਾਂ ਪਲਾਂਟੀ ਨਹੀਂ ਉਨੇ ਟਾਈਮ ਦੇ ਲਈ ਲੱਗੂਗੀ ਜੀ। ਬਿਲਕੁਲ, ਉਹਨਾਂ ਨੇ ਫਾਈਲ ਕਰਨ ਦੀ ਤਰੀਕ ਹੀ ਜਿਹੜੀ 15 ਜੁਲਾਈ ਅੱਗੇ ਕਰ ਦਿੱਤੀ। ਪਹਿਲੋਂ ਆਖਿਆ ਜਾ ਰਿਹਾ ਸੀ ਸ਼ੁਰੂਆਤੀ ਦਿਨਾਂ 'ਚ ਵੀ ਨਹੀਂ 15 ਅਪ੍ਰੈਲ ਤੱਕ ਫਾਈਲ ਕਰੋ ਅਤੇ ਜੇ ਕਿਸੇ ਨੇ ਇਨਕਮ ਟੈਕਸ ਦੇਣ ਵਾਲਾ ਆ ਉਹ 15 ਜੁਲਾਈ ਤੱਕ ਕਰਨਗੇ। ਪਰ ਹੁਣ ਉਹਨਾਂ ਨੇ ਫਾਈਲ ਕਰਨ ਤੱਕ ਦੀ ਹੀ ਜਿਹੜੀ ਤਰੀਕ ਆ ਉਹ 15 ਜੁਲਾਈ ਜਿਹੜੀ ਉਹ ਕਰ ਦਿੱਤੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ। ਅਤੇ ਹਰਜੋਤ ਸਿੰਘ ਜੀ, ਚਾਈਨਾ ਤੋਂ ਖਬਰ ਇਹ ਆ ਰਹੀ ਆ ਵੀ ਜਿਹੜਾ ਹੂਬਈ ਵੂਹਾਨ ਪ੍ਰੋਵਿੰਸ ਜਿਹੜਾ ਹੈਗਾ ਜਿੱਥੇ ਆਊਟਬ੍ਰੇਕ ਕਹਿੰਦੇ ਵਧੀ ਸੀਗੀ, ਉੱਥੇ ਜਿਹੜਾ ਟਰੈਵਲ ਰਿਸਟ੍ਰਿਕਸ਼ਨ ਉਹਨਾਂ ਨੇ ਕਈ ਮਹੀਨੇ ਤੱਕ ਜਿਹੜਾ ਲਾਈ ਰੱਖਿਆ ਸੀ ਉਸ ਨੂੰ ਕਹਿੰਦੇ ਵੀ ਹੌਲੀ ਹੌਲੀ ਚੁੱਕਣ ਜਿਹੜਾ ਉਹ ਜਾ ਰਹੇ ਹੈਗੇ ਆ। ਉਸ ਦਾ ਜਿਹੜਾ ਕੈਪੀਟਲ ਰੀਜਨ ਵੂਹਾਨ ਉੱਥੇ ਨਹੀਂ ਪਰ ਉਸ ਪੂਰੇ ਬਾਕੀ ਪ੍ਰੋਵਿੰਸ ਦੇ ਵਿੱਚ ਹੌਲੀ ਹੌਲੀ ਲੋਕਾਂ ਦਾ ਆਉਣਾ ਜਾਣਾ ਜਿਹੜਾ ਆ ਉਹ ਸ਼ੁਰੂ ਕੀਤਾ ਜਾ ਸਕਦਾ ਆ। ਬਹੁਤ ਸਾਰੇ ਲੋਕ ਉੱਥੇ ਕਹਿ ਰਹੇ ਆ ਵੀ ਉੱਥੇ ਕੀ ਗੱਲ ਆ ਵੀ ਹੁਣ ਨਵੇਂ ਕੇਸ ਜਿਹੜੇ ਕਿਉਂ ਨਹੀਂ ਆ ਰਹੇ। ਕਈ ਜਿਹੜੀਆਂ ਰਿਪੋਰਟਾਂ ਇਹ ਸਾਹਮਣੇ ਆ ਰਹੀਆਂ ਜਾਂ ਇਹ ਦਾਅਵੇ ਕਰ ਰਹੀਆਂ ਵੀ ਕਹਿੰਦੇ ਵੀ ਹੁਣ ਟੈਸਟਿੰਗ ਹੀ ਨਹੀਂ ਕਰ ਰਹੇ, ਜਿਸ ਕਰਕੇ ਜਿਹੜੀਆਂ ਆ ਨਵੇਂ ਜਿਹੜੇ ਕੇਸ ਆ ਉਹ ਸਾਹਮਣੇ ਆ ਹੀ ਨਹੀਂ ਰਹੇ। ਅਤੇ ਕਹਿੰਦੇ ਵੀ ਇਹ ਵੀ ਕਈ ਲੋਕ ਖਦਸ਼ਾ ਪ੍ਰਗਟ ਕਰ ਰਹੇ ਨੇ ਵੀ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਜਿਹੜੀ ਉਹਨਾਂ ਦਾ ਸਟੇਟ ਮੀਡੀਆ ਹੈਗਾ ਹੈ ਜਾਂ ਉਹਨਾਂ ਦੀ ਏਜੰਸੀਆਂ ਆ ਉਹਨਾਂ ਦੇ ਦੁਆਰਾ ਇਸ ਦੇ ਬਾਬਤ ਜਿਹੜਾ ਉਹ ਝੂਠ ਬੋਲਿਆ ਵੀ ਜਾ ਰਿਹਾ ਹੈਗਾ। ਸੋ ਭਾਈ ਪਲੀਜ਼ ਜਿਹੜਾ ਇਸ ਦੇ ਬਾਬਤ ਆ ਉਹ ਧਿਆਨ ਜਿਹੜਾ ਰੱਖੋ। ਇਨ ਐਨੀ ਕੇਸ ਇੱਕ ਨਵੇਂ ਤਰੀਕੇ ਦਾ ਹਰਜੋਤ ਸਿੰਘ ਜੀ ਉੱਥੋਂ ਵਾਇਰਸ ਹੈਂਟਾ ਵਾਇਰਸ ਦੀ ਵੀ ਚਰਚਾਵਾਂ ਜਿਹੜੀਆਂ ਆ ਉਹ ਇਸ ਟਾਈਮ ਛੇੜ ਚੁੱਕੀਆਂ ਆ। ਉੱਦਾਂ ਜਿਹੜੀ CDC ਅਮਰੀਕਾ ਦੀ ਕੰਟਰੋਲ ਫਾਰ ਡਿਜ਼ੀਜ਼ ਵਾਲੀ ਜਿਹੜੇ ਹੈਗੇ ਆ ਉਹਨਾਂ ਨੇ ਆਖਿਆ ਵੀ ਜਿਹੜਾ ਹੈਂਟਾ ਵਾਇਰਸ ਆ ਉਹ ਹਿਊਮਨ ਟੂ ਹਿਊਮਨ ਜਿਹੜਾ ਉਹ ਅੱਗੇ ਨਹੀਂ ਫੈਲਦਾ ਹੈਗਾ। ਜ਼ਿਆਦਾਤਰ ਇਹ ਰੋਡੈਂਟਸ ਜਿਹੜੇ ਹੁੰਦੇ ਆ ਜਿੱਦਾਂ ਚੂਹੇ ਵਗੈਰਾ ਜਾਂ ਉਸ ਕਿਸਮ ਦੇ ਜਿਹੜੇ ਜਾਨਵਰ ਆ ਉਹਨਾਂ ਦੇ ਵਿੱਚ ਪਾਇਆ ਜਾਂਦਾ ਆ। ਅਤੇ ਸਮਹਾਓ ਕਿਸੇ ਇੱਕ ਜਾਣੇ ਦੇ ਉੱਤੇ ਚਾਈਨਾ 'ਚ ਜ਼ਰੂਰ ਹੋਇਆ ਆ ਪਰ CDC ਵਾਲਿਆਂ ਦੇ ਕਹਿਣ ਮੁਤਾਬਕ ਜਿਹੜਾ ਆ ਉਹ ਹਿਊਮਨ ਟੂ ਹਿਊਮਨ ਜਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਫੈਲਦਾ ਹੈ ਉਸ ਤਰੀਕੇ ਦੇ ਨਾਲ ਹਿਊਮਨ ਟੂ ਹਿਊਮਨ ਇਹ ਜਿਹੜਾ ਵਾਇਰਸ ਆ ਉਹ ਨਹੀਂ ਫੈਲਦਾ। ਸੋ ਇਸ ਗੱਲੋਂ ਜਿਹੜਾ ਜ਼ਰੂਰ ਜਿਹੜਾ ਬਚਾਅ ਹੈਗਾ। ਪਰ ਇੱਕ ਵਾਰੀ ਇੱਕ ਨਵੇਂ ਨਾਂ ਦੇ ਵਾਇਰਸ ਨੇ ਜਿਹੜਾ ਡਰ ਜ਼ਰੂਰ ਲੋਕਾਂ ਦੇ ਮਨ ਦੇ ਵਿੱਚ ਹੋਰ
ਪਾ ਦਿੱਤਾ ਸੀਗਾ ਜੀ। ਇਸੇ ਤਰ੍ਹਾਂ ਹੁਣ ਜਿਹੜਾ ਬਹੁਤ ਸਾਰਾ ਡਾਟਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ। ਯੂਨੀਵਰਸਿਟੀ ਆਫ ਵਾਸ਼ਿੰਗਟਨ ਸਿਆਟਲ, ਉਹਨਾਂ ਦੇ ਜਿਹੜੇ ਡਾਕਟਰਸ ਆ ਉਹ ਕਹਿੰਦੇ ਵੀ ਕਰੋਨਾ ਵਾਇਰਸ ਦੇ ਸਿੰਪਟਮਸ ਜਿਹੜੇ ਆ ਉਹ ਹੁਣ ਲੱਭਣੇ ਸਾਨੂੰ ਸ਼ੁਰੂ ਹੋ ਗਏ। ਕਹਿੰਦੇ ਵੀ ਜੇ ਲਾਸ ਆਫ ਸਮੈਲ, ਜੇ ਤੁਹਾਨੂੰ ਸਮੈਲ ਆਣੀ ਬੰਦ ਹੋ ਗਈ, ਇਹਦਾ ਮਤਲਬ ਆ ਵੀ ਤੁਹਾਨੂੰ ਕਰੋਨਾ ਵਾਇਰਸ ਹੋ ਸਕਦਾ ਹੈਗਾ। ਵਨ ਆਫ ਦਾ ਸਿੰਪਟਮਸ ਹੋ ਸਕਦਾ। ਸੋ ਇਹਦੇ ਵਿੱਚ ਉਹਨਾਂ ਨੇ ਟਰਮ ਯੂਜ਼ ਕੀਤੀ ਹੈਗੀ ਐਨੋਸੋਮੀਆ, ਜਿਹਦਾ ਮਤਲਬ ਇਹ ਹੁੰਦਾ ਹੈ ਸਮੈਲ ਬਲਾਈਂਡਨੈਸ। ਤੇ ਦੂਸਰਾ ਉਹ ਨਹੀਂ ਕੀਤਾ ਵੀ ਜਿਹੜਾ ਟੇਸਟ, ਤੁਹਾਡਾ ਟੇਸਟ ਆਉਣਾ ਵੀ ਜੇ ਬੰਦ ਹੋ ਜਾਏ ਤੇ ਉਹਦਾ ਵੀ ਕਾਰਨ ਹੋ ਸਕਦਾ ਵੀ ਤੁਹਾਨੂੰ ਹੋ ਸਕਦੀ ਆ ਕਰੋਨਾ ਵਾਇਰਸ ਦੀ ਸਿੰਪਟਮ। ਸੋ ਦੋ ਚੀਜ਼ਾਂ ਉਹਨਾਂ ਨੇ ਇਹ ਲੱਭੀਆਂ ਹੈਗੀਆਂ। ਬਿਲਕੁਲ ਹਰਜੋਤ ਸਿੰਘ ਜੀ, ਜਦੋਂ ਨੱਕ ਬੰਦ ਹੁੰਦਾ ਜਾਂ ਗਲਾ ਖਰਾਬ ਹੁੰਦਾ ਉਦੋਂ ਵੀ ਇਹ ਕਿਤੇ ਨਾ ਕਿਤੇ ਇਦਾਂ ਦੇ ਲੱਛਣ ਜਿਹੜੇ ਸਿਮਿਲਰ ਜਿਹੇ ਹੀ ਹੁੰਦੇ ਆ ਵੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਸਵਾਦ ਆ ਤੇ ਕੀ ਜਿਹੜਾ ਇਸ ਦੀ ਸਮੈਲ ਜਿਹੜੀ ਉਹ ਹੈਗੀ ਆ। ਬਾਕੀ USCIS ਦੇ ਕਈ ਪੁੱਛ ਰਹੇ ਆ ਵੀ ਕੀ ਗੱਲ ਜੀ ਓਥ ਸੈਰੇਮਨੀ ਦੇ ਕੀ ਡੇਟਾ ਪੋਸਟਪੋਨ ਨੇ। ਬਿਲਕੁਲ ਉਹ ਹੁਣ ਨਵੇਂ ਲੈਟਰ ਜਿਹੜੇ ਆ ਕਹਿੰਦੇ ਤੁਹਾਨੂੰ ਉਹ ਘੱਲੇ ਜਾਣਗੇ। ਹਾਲ ਦੀ ਘੜੀ 1 ਅਪ੍ਰੈਲ ਤੱਕ USCIS ਦੇ ਸਾਰੇ ਹੀ ਫੀਲਡ ਆਫਿਸ, ਸਾਰੀਆਂ ਹੀ ਇੰਟਰਵਿਊਜ਼ ਜਿਹੜੀਆਂ ਉੱਥੇ ਜਾ ਕੇ ਤੁਹਾਡੀਆਂ ਹੋਣੀਆਂ ਸੀ ਜਾਂ ਕਿਸੇ ਵੀ ਤਰੀਕੇ ਦਾ ਜਿਹੜਾ ਉਹ ਕੰਮ ਸੀ, ਉਹਨਾਂ ਨੇ ਪੂਰਨ ਤੌਰ ਦੇ ਉੱਤੇ ਆਪਣੇ ਫੀਲਡ ਆਫਿਸ ਜਿਹੜੇ ਉਹ ਬੰਦ ਕੀਤੇ ਨੇ। ਸੋ ਨਵੇਂ ਨੋਟਿਸ ਜਿਹੜੇ ਆ ਉਹ ਕਹਿੰਦੇ ਉਹ ਤੁਹਾਨੂੰ ਘੱਲਣਗੇ। ਜਿਨ੍ਹਾਂ ਦੀਆਂ ਵੀ ਇੰਟਰਵਿਊ ਸੀ, ਚਾਹੇ ਬਾਇਓਮੈਟ੍ਰਿਕ ਸੀ ਤੇ ਚਾਹੇ ਸਹੁੰ ਚੁੱਕਣ ਵਾਲੀ ਸੀ, ਜਾਂ ਇੱਦਾਂ ਦੀਆਂ ਸਾਰੀਆਂ ਉਹ ਹਾਲ ਦੀ ਘੜੀ ਉਹਨਾਂ ਨੇ ਪੂਰਨ ਤੌਰ ਦੇ ਉੱਤੇ ਬੰਦ ਕੀਤੀਆਂ ਹੋਈਆਂ ਨੇ ਜੀ। ਸੋ ਬਿਲਕੁਲ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ ਤੇ ਉਹ ਤੋਂ ਬਾਅਦ ਤੁਸੀਂ ਕਾਲ ਵੀ ਕਰ ਸਕਦੇ ਹੋ 408 272 5200। ਕੱਲ ਪੋਸਟ ਪਾਈ ਸੀ ਰਮਨ ਭਾਜੀ ਹੁਣੀ ਟਰੱਕਿੰਗ ਵਾਸਤੇ ਵੀ ਜਿਹੜੇ ਟਰੱਕ ਸਟਾਪ ਜਾਂ ਰੈਸਟੋਰੈਂਟਸ ਟਰੱਕਾਂ ਵਾਲੇ ਜਿੱਥੇ ਹੈਲਥੀ ਨਹੀਂ ਹੈਗੇ, ਉਹਨਾਂ ਦੇ ਕਲੀਨਿੰਗ ਨਹੀਂ ਹੈਗੀ, ਉਹਨਾਂ ਦੀ ਲਿਸਟ ਦਿਓ ਤਾਂ ਕਿ ਜਿਹੜੇ ਸਿੱਖ ਕੋਲੀਸ਼ਨ ਵਾਲੇ ਆ ਉਹ FMCSA ਨੂੰ ਜਾਂ ਜਿਹੜੀ ਸਟੇਟ ਦਾ ਅਟਾਰਨੀ ਜਨਰਲ ਆ ਉਹਨਾਂ ਨੂੰ ਕੰਟੈਕਟ ਕਰ ਸਕਣ ਵੀ ਭਾਈ ਇਹਨਾਂ ਨੂੰ ਕਲੀਨ ਕਰੋ ਜੀ। ਜੀ ਤੇ ਆਪਾਂ ਮਿਲਦੇ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੀਨਿਊ ਸਵੀਟ 200 ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ।
ਤੱਖੜ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ हेयर रिमूवल, फिलर्स, wrinkles relaxers, anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖੜ MD 9166889994 8191 Timberlake Way Suite 350 ਅਤੇ 400 Sacramento। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਕਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਆਪਣੇ ਨਾਲ ਜਿਹੜੀ ਆ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਬਾਤ ਕਰਨ ਦੇ ਲਈ ਵੀ ਅਤੇ ਜਿਹੜੀ ਹੋਰ ਕੀ ਕੁਛ ਉਹਨਾਂ ਨੂੰ ਲੈ ਕੇ ਅਪਡੇਟਸ ਹੈਗੀਆਂ ਉਹ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਰਮਨ ਜੀ, ਇੱਕ ਤਾਂ ਸਭ ਤੋਂ ਪਹਿਲਾਂ 2-4 ਚੀਜ਼ਾਂ ਜਿਹੜੀਆਂ ਆ ਉਹ ਕਾਫੀ ਲੋਕ ਆਪਾਂ ਨੂੰ ਵਾਰ-ਵਾਰ ਪੁੱਛ ਵੀ ਰਹੇ ਸੀਗੇ ਵੀ ਇੱਕ ਤਾਂ ਇਹ ਦੱਸਿਆ ਜਾਵੇ ਵੀ ਕਿਹੜੇ ਲੋਡਸ ਅਲਾਊਡ ਹੁੰਦੇ ਨੇ ਅਜਿਹੇ ਮੌਕੇ ਦੇ ਉੱਤੇ ਜਦੋਂ ਸਟੇ ਐਟ ਹੋਮ ਲੋਕਡਾਊਨ ਦੇ ਜਿਹੜੇ ਆਦੇਸ਼ ਹੈਗੇ ਆ FMCSA ਦੇ ਦੁਆਰਾ ਛੋਟਾਂ ਤਾਂ ਜਿਹੜੀਆਂ ਉਹ ਹੈਗੀਆਂ ਆ, ਕਿਹਨਾਂ ਨੂੰ ਅਲਾਊਡ ਆ ਕਿਹਨਾਂ ਨੂੰ ਨਹੀਂ ਹੈਗੀਆਂ। ਸੋ ਬੰਦੇ ਪੁੱਛ ਰਹੇ ਆ ਵੀ ਜਾਈਏ ਨਾ ਜਾਈਏ, ਸੋ ਉਸ ਦੇ ਉੱਤੇ ਜੇ ਤੁਸੀਂ ਥੋੜ੍ਹੀ ਜਿਹੀ ਪਹਿਲਾਂ ਕਲੈਰਿਟੀ ਦੇ ਦਿਓ। ਬਿਲਕੁਲ ਜੀ, ਜਿਹੜੇ ਲੋਡਸ ਹੈਗੇ ਆ ਕਿ ਕਿਹੜੇ ਲੋਡ ਜਿਹੜੇ ਆ ਉਹ ਇਹਦੇ ਤਹਿਤ ਆਉਂਦੇ ਆ ਤੇ ਕਿਹੜੇ ਨਹੀਂ ਆਉਂਦੇ, ਇਹ ਬੇਸਿਕਲੀ ਜਿਹੜਾ ਤੁਹਾਡਾ ਬ੍ਰੋਕਰ ਹੈਗਾ, ਸ਼ਿਪਰ ਹੈਗਾ, ਜਿੱਥੋਂ ਤੁਸੀਂ ਲੋਡ ਚੁੱਕਣਾ ਆ, ਜਿਹੜੇ ਬ੍ਰੋਕਰ ਕੋਲੋਂ ਤੁਸੀਂ ਲੋਡ ਲੈਣਾ ਆ, ਉਹ ਬ੍ਰੋਕਰ ਹੀ ਤੁਹਾਨੂੰ ਇਹ ਦੱਸ ਸਕਦਾ, ਕਲੀਅਰ ਕਰ ਸਕਦਾ। ਔਰ ਕਈ ਮੈਨੂੰ ਵੀ ਕਾਲਸ ਆ ਰਹੀਆਂ ਕਿ ਜਿਹਦੇ ਵਿੱਚ ਕਿ ਲੋਕੀ ਕਹਿ ਰਹੇ ਕਿ ਸਾਨੂੰ ਬ੍ਰੋਕਰ ਨੇ ਕਾਲ ਤੇ ਕਹਿਤਾ ਵੀ ਤੁਹਾਡਾ ਲੋਡ ਜਿਹੜਾ ਇਹ ਥੱਲੇ ਕਵਰ ਹੈ। ਦੇਖੋ, ਹਰ ਇੱਕ ਬੰਦਾ ਜਿਹੜਾ ਹੈ ਇਸ ਵੇਲੇ ਨਾ ਉਹ ਕੋਸ਼ਿਸ਼ ਕਰ ਰਿਹਾ ਕਿ ਮੈਂ ਇਹਦਾ ਫਾਇਦਾ ਚੁੱਕਾਂ। ਔਰ ਜਿਹੜੀ ਇਹ ਚੀਜ਼ ਹੈਗੀ ਆ ਇਹ ਮਤਲਬ ਕਿ ਇਟਸ ਨਾਟ ਅ ਜੋਕ, ਠੀਕ ਹੈ ਨਾ। ਹੁਣ ਤੁਸੀਂ ਬਾਹਰ ਜਾ ਰਹੇ ਹੈਗੇ ਆ, ਠੀਕ ਆ, ਇਹਦਾ ਫਾਇਦਾ ਚੱਕਣਾ ਜਿਹੜਾ ਆ, ਜੇ ਇਹਦਾ ਤੁਹਾਡਾ ਲੋਡ ਉਸ ਕੈਟੇਗਰੀ 'ਚ ਆਉਂਦਾ ਆ। ਡਰਾਈਵਰਸ ਕਾਲ ਕਰਕੇ ਪੁੱਛ ਰਿਹਾ ਭਾਜੀ ਸਾਡੀ ਕੰਪਨੀ ਕਹਿ ਰਹੀ ਆ ਵੀ ਹਰ ਇੱਕ ਲੋਡ ਵਿੱਚ ਕਵਰਡ ਆ। ਹੁਣ ਇਹ ਚੀਜ਼ਾਂ ਜਿਹੜੀਆਂ ਇਹ ਥੋੜ੍ਹੀਆਂ ਜਿਹੀਆਂ ਧਿਆਨ ਨਾ ਕਰੋ ਯਾਰ, ਮਤਲਬ ਕਿ ਇੰਨੀ ਮਿਸ ਇਨਫੋਰਮੇਸ਼ਨ ਨਾ ਫੈਲਾਓ ਕਮਿਊਨਿਟੀ ਦੇ ਵਿੱਚ। ਤੁਸੀਂ ਜਿਹੜੀ ਕੰਪਨੀਆਂ ਵਾਲੇ ਆ ਉਹ ਡਰਾਈਵਰਸ ਨੂੰ ਸਹੀ ਇਨਫੋਰਮੇਸ਼ਨ ਦਿਓ, ਔਰ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਆਪਣਾ ਪ੍ਰੋਪਰ ਪੇਪਰ ਵਰਕ ਜਿਹੜਾ ਆ ਉਹ ਪਹਿਲਾਂ ਰੱਖੋ, ਕਿਉਂਕਿ ਹਰ ਇੱਕ ਨੂੰ ਪਤਾ ਹੁੰਦਾ ਕਿ ਕਿਹੜਾ ਲੋਡ ਕਵਰਡ ਹੈ ਕਿਹੜਾ ਨਹੀਂ ਪਤਾ। ਇਹ ਚੀਜ਼ ਜਿਹੜੀ ਆ ਇਹ ਮੈਂ ਬਿਲਕੁਲ ਮੰਨ ਕੇ ਰਾਜੀ ਨਹੀਂ ਗਾ ਕਿ ਕਿਉਂਕਿ ਜਦੋਂ ਐਸੇ ਸਮੇਂ ਦੇ ਵਿੱਚ ਬ੍ਰੋਕਰ ਲੋਡ ਭੇਜਦਾ, ਜੇ ਉਹਨਾਂ ਦਾ ਲੋਡ ਕਵਰਡ ਹੈ ਉਹਨਾਂ ਤੋਂ ਪਹਿਲਾਂ ਨਾਲ ਪੇਪਰ ਭੇਜਦਾ ਹੈ ਕਿ ਮੇਰਾ ਲੋਡ ਜਿਹੜਾ ਆ ਇਹ ਐਸ ਐਗਜ਼ਾਮਸ਼ਨ ਦੇ ਤਹਿਤ ਕਵਰਡ ਹੈਗਾ। ਸੋ ਇਹਦੇ ਵਿੱਚ ਇਹ ਜਿਹੜਾ ਪਖੰਡਖਾਨਾ ਨਾ ਕਿ ਮੈਨੂੰ ਤਾਂ ਬਿਲਕੁਲ ਇਹ ਜਿਹੜੀ ਚੀਜ਼ ਹੈ ਨਾ ਇਹ ਬਿਲਕੁਲ ਬਹੁਤ ਹਰਟ ਕਰਦੀ ਆ ਕਿ ਡਰਾਈਵਰ ਕਾਲ ਕਰਕੇ ਪੁੱਛ ਰਿਹਾ ਜੀ ਮੇਰੀ ਕੰਪਨੀ ਦੱਸਦੀ ਨਹੀਂ ਜਾਂ ਮੇਰੀ ਕੰਪਨੀ ਕਹਿ ਰਹੀ ਆ ਸਾਰੇ ਕਵਰਡ ਆ, ਕੋਈ ਚਿੰਤਾ ਨਹੀਂ, ਕੋਈ ਰੌਲਾ ਨਹੀਂ।
ਇਹ ਚੀਜ਼ ਜਿਹੜੀ ਆ ਇੰਨੀ ਜ਼ਿਆਦੀ ਹੋਈ ਪਈ ਆ ਕਿ ਜਿਹਦਾ ਕੋਈ ਹਿਸਾਬ ਨਹੀਂ ਗਾ। ਔਰ ਇੰਨੀ ਗੱਲ ਖਾਲਸਾ ਜੀ ਸਾਰਿਆਂ ਨੂੰ ਪਤਾ ਹੈ ਕਿ ਕਿਹੜਾ ਲੋਡ ਕਵਰਡ ਹੈ ਕਿਹੜਾ ਨਹੀਂ ਪਤਾ, ਕਿ ਕੰਪਨੀ ਸਹੀ ਤਰੀਕੇ ਨਾਲ ਲੋਡ ਲੈ ਰਹੀ ਆ। ਜੇ ਹੁਣ ਉਹ ਡਬਲ ਬ੍ਰੋਕਰ ਟ੍ਰਿਪਲ ਬ੍ਰੋਕਰ ਹੋਇਆ, ਦੂਜੇ ਤੋਂ ਤੀਜੇ ਤੋਂ ਚੌਥੇ ਥਾਂ ਤੇ ਆਇਆ, ਤੇ ਉਹ ਆਉਂਦਿਆਂ ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਨੂੰ ਪੁੱਛ ਹੋ ਜਾਂਦੀ ਆ, ਤੇ ਜਿਹੜਾ ਚਲਾਉਣ ਵਾਲਾ ਉਹਨੂੰ ਪੁੱਛ ਮਿਲਦੀ ਆ। ਸੋ ਇਹਨੂੰ ਥੋੜੀ ਜਿਹੀ ਕਲੈਰਿਟੀ ਰੱਖੋ। ਇਹ ਔਖਾ ਟਾਈਮ ਆ, ਔਖੇ ਟਾਈਮ ਦੇ ਵਿੱਚ ਏਦਾਂ ਨਾ ਕਰੋ ਸਾਰੇ ਜਿਹੜੇ। ਔਰ ਜਿੰਨੇ ਵੀ ਲੋਕੀ ਸਵਾਲ ਕਰ ਰਹੇ ਆ ਇਸ ਵੇਲੇ, ਪੁੱਛ ਕਰ ਰਹੇ ਆ, ਕਾਲਾਂ ਕਰ ਰਹੇ ਆ, ਉਹਨਾਂ ਨੂੰ ਉਹਨਾਂ ਦੀਆਂ ਕੰਪਨੀਆਂ ਨੂੰ ਪਤਾ ਹੈ ਕਿ ਕਿਹੜਾ ਲੋਡ ਕਵਰਡ ਹੈ ਕਿਹੜਾ ਨਹੀਂ। ਜੀ ਬਿਲਕੁਲ। ਸੋ ਬਿਲਕੁਲ, ਈਵਨ ਦੋ ਰਮਨ ਜੀ ਜਿਹੜੇ ਲੋਡ ਕਵਰਡ ਵੀ ਆ, ਫ੍ਰਿਜ਼ਨੋ ਦੇ ਮੇਅਰ ਨੇ ਇਹ ਕਿਹਾ ਸੀ ਵੀ ਜਿਹੜੇ 60 ਸਾਲਾਂ ਤੋਂ ਉੱਤੇ ਆ ਉਹ ਘਰਾਂ 'ਚ ਰਹਿਣ, ਕੰਮ ਨਾ ਕਰਨ। ਬਹੁਤ ਸਾਰੇ ਆਪਣੇ ਟਰੱਕਿੰਗ 'ਚ ਵੀ ਮੇਰੇ ਹਿਸਾਬ ਨਾਲ 50 ਸਾਲ ਤੋਂ ਉੱਪਰ ਵਾਲੇ ਆਪਣੇ ਭਰਾ ਹੈਗੇ ਆ। ਸੋ ਪਲੀਜ਼, ਈਵਨ ਕੁਛ ਮੈਂ ਨਿਊਜ਼ ਪੜ੍ਹ ਰਿਹਾ ਸੀ ਵੀ ਕਹਿੰਦੇ ਜੇ ਅਮਰੀਕਾ ਓਪਨ ਵੀ ਹੋਇਆ ਹੁਣ ਦੁਬਾਰਾ ਕੀ, ਤੇ ਉਹ ਟਰਾਈ ਕਰੂਗੇ ਜਿਹੜੇ 40 ਸਾਲ ਤੋਂ ਥੱਲੇ ਦੇ ਲੋਕ ਆ ਉਹੀ ਕੰਮ ਤੇ ਜਾਣ, ਬਾਕੀ ਘਰਾਂ 'ਚ ਰਹਿਣ। ਸੋ ਜਿਹੜੇ ਜਿਨ੍ਹਾਂ ਦੀ ਏਜ 50-55 ਤੋਂ ਉੱਤੇ ਆ ਉਹਨਾਂ ਨੂੰ ਜ਼ਰੂਰ ਕੇਅਰਫੁਲ ਰਹਿਣਾ ਚਾਹੀਦਾ, ਕਿਉਂਕਿ ਕਰੋਨਾ ਵਾਇਰਸ ਇਹ ਜਿਹੜੇ ਓਲਡਰ ਆ 50-55 ਤੋਂ ਉੱਤੇ ਉਹਨਾਂ ਨੂੰ ਜ਼ਿਆਦਾ ਹਿੱਟ ਕਰਦੀ ਆ। ਜੀ ਬਿਲਕੁਲ, ਇਹ ਬਿਲਕੁਲ ਸਹੀ ਹੈ ਜੀ। ਤੇ ਬਾਕੀ ਦੂਸਰੀ ਗੱਲ ਹੈਗੀ ਆ ਕਿ ਥੋੜਾ ਜਿਹਾ ਕਾਮਨ ਸੈਂਸ ਜਿਹੜੀ ਹੈ ਨਾ, ਕਾਮਨ ਸੈਂਸ ਨੂੰ ਯੂਜ਼ ਕੀਤਾ ਜਾਵੇ। ਕਾਮਨ ਸੈਂਸ ਬਹੁਤ ਜ਼ਰੂਰੀ ਹੈਗੀ ਆ। ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇੰਨੀਆਂ ਕੁ ਜਿਹੜੀਆਂ ਮਤਲਬ ਕਿ ਸੋਚਣ ਵਾਲੀਆਂ ਹੈਗੀਆਂ ਜਿਹਦਾ ਕੋਈ ਹਿਸਾਬ ਨਹੀਂ ਹੈਗਾ। ਪਰ ਆਈ ਡੋਂਟ ਨੋ ਕਿਉਂ ਕਿ ਲੋਕੀ ਜਿਹੜੇ ਆ ਉਹ ਨਹੀਂ ਇਸ ਚੀਜ਼ ਬਾਰੇ ਸੋਚਦੇ। ਜੀ ਸੋ ਰਿਸਕ ਨਹੀਂ ਲੈਣਾ ਚਾਹੀਦਾ ਅਜਿਹੇ ਮੌਕਿਆਂ ਦੇ ਉੱਤੇ। ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਨਹੀਂ ਆ, ਵੀ ਯੂ ਨੈਵਰ ਨੋ, ਐਵੇਂ ਕਿਸੇ ਤੋਂ ਕੰਟੈਕਟ ਕਰ ਲੂੰਗੇ ਕਰੋਨਾ ਵਾਇਰਸ, ਬਾਅਦ 'ਚ ਘਰ ਨੂੰ ਵੀ ਜਾਣਾ ਆ, ਅਤੇ ਘਰਾਂ ਦੇ ਵਿੱਚ ਜੇ ਹੋਰ ਵੀ ਕੋਈ ਬਜ਼ੁਰਗ ਹੋਇਆ ਜਾਂ ਬਹੁਤ ਨੌਜਵਾਨ ਜਾਂ ਛੋਟੇ ਬੱਚੇ ਜਿਹੜੇ ਹੋਏ ਜਾਂ ਕੋਈ ਵੀ ਤੁਹਾਡੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਆਪਾਂ ਕਰ ਦੇਵਾਂਗੇ, ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਹੈ। ਜਿਸ ਕੰਮ ਦੇ ਲਈ ਤੁਸੀਂ ਮਿਹਨਤਾਂ ਕਰ ਰਹੇ ਹੋ ਉਹ ਫਿਰ ਕਿਸ ਕੰਮ ਜਿਹੜੀਆਂ ਆਉਣਗੀਆਂ, ਕਿਉਂਕਿ ਖੱਜਲ ਖੁਆਰੀ ਬਹੁਤ ਜ਼ਿਆਦਾ ਆ। ਰੱਬ ਕਰੇ ਸਾਰਿਆਂ ਦਾ ਬਚਾਅ ਹੋ ਜਾਵੇ, ਪਰ ਆਪਾਂ ਨੂੰ ਪਤਾ ਵੀ ਹਾਲਾਤ ਇੰਨੇ ਜ਼ਿਆਦਾ ਸੁਖਾਲੇ ਵੀ ਨਹੀਂ ਹੈਗੇ ਵੀ ਆਪਾਂ ਕਹਿ ਦਈਏ ਵੀ ਚੱਲ ਕੋਈ ਨਹੀਂ ਆਪਾਂ ਨੂੰ ਜਿਹੜਾ ਕੁਛ ਨਹੀਂ ਹੋਊਗਾ, ਕਿਉਂਕਿ ਨੌਜਵਾਨ ਵੀ ਬਹੁਤ ਸਾਰੇ ਇਸ ਕਰੋਨਾ ਵਾਇਰਸ ਤੋਂ ਜਿਹੜੇ ਪੀੜਤ ਹੋ ਰਹੇ ਹੈਗੇ ਨੇ। ਬਾਕੀ ਰਮਨ ਜੀ ਕਾਫੀ ਜਿਹੜੇ ਆਪਣੇ ਸਰੋਤੇ ਆ ਉਹ ਲਿਸਟ ਪਾ ਰਹੇ ਹੈਗੇ ਕਿਹੜਾ ਟਰੱਕ ਸਟਾਪ ਜਾਂ ਵੇਅਰ ਹਾਊਸ ਜਿੱਥੋਂ ਚੱਕਦੇ ਆ ਉਹ ਕਲੀਨ ਨਹੀਂ ਹੈਗਾ। ਉਹ ਪਲੀਜ਼ ਵੱਧ ਤੋਂ ਵੱਧ ਉਹਦੇ ਬਾਰੇ ਵੀ ਹੋਰ ਦੱਸੋ। ਜੀ ਬਿਲਕੁਲ, ਉਹ ਆਪਣੇ ਕੋਲ ਆ ਰਹੀ ਹੈਗੀ, ਪਰ ਜਿੰਨੀ ਆਸ ਕਰਦੇ ਸੀ ਉਹਨਾਂ ਨਾਲੋਂ ਬਹੁਤ ਥੋੜੀ ਹੈਗੀ ਆ। ਕਿ ਆਪਾਂ ਨੂੰ ਓਨਾ ਰਿਸਪੌਂਸ ਨਹੀਂ ਆ ਰਿਹਾ ਹੈਗਾ, ਕਿਉਂਕਿ ਜਿੰਨੀ ਆਪਾਂ ਕੱਲ੍ਹ ਦੀ ਲਿਸਟ ਉਹ ਮੈਂ ਦੇਖ ਰਿਹਾ ਸੀਗਾ ਹੁਣ ਕਿ ਆਪਣੇ ਕੋਲ 5-6 ਹੀ ਜਿਹੜੇ 6-7 ਜਿਹੜੇ ਟਰੱਕ ਸਟਾਪ ਹੈਗੇ ਆ ਉਹ ਜਾਂ ਵੇਅਰ ਹਾਊਸ ਹੈਗੇ ਆ, 2 ਉਹਨਾਂ ਦੀ ਆਈ ਹੈਗੀ ਆ। ਤੇ ਸਾਡੇ ਆਪਣੇ ਬ੍ਰੋਕਰ ਵੀ ਹੈਗੇ ਆ, ਇੱਕ ਟਾਈਕ ਜੌਨਸਨ ਹੈਗੇ ਆ, ਉਹ ਹੈਲਪ ਆਊਟ ਕਰ ਰਹੇ ਆ। ਜਿਹੜੀਆਂ ਲੋਕੇਸ਼ਨਾਂ ਨੂੰ ਉਹ ਜਾਣਦੇ ਆ ਜਿੱਥੇ ਤੋਂ ਲੋਡ ਚੁੱਕਦੇ ਆ, ਸੋ ਉਹ ਮੇਰੇ ਨਾਲ ਉੱਤੇ ਫੇਸਬੁੱਕ ਤੇ ਹੈਗੇ ਆ। ਸੋ ਹੀ ਇਜ਼ ਕਾਲਿੰਗ ਇੱਕ ਆਪਣੀ ਓਕੇ ਪ੍ਰੋਡਿਊਸ ਦੀ ਹੈਗੀ ਆ ਲੋਕੇਸ਼ਨ ਇੱਥੇ ਫ੍ਰਿਜ਼ਨੋ ਦੀ ਆ, ਉਹ ਉਹਨਾਂ ਨੂੰ ਹੀ ਕਾਲਡ ਯੈਸਟਰਡੇ, ਤੇ ਉਹ ਟਰਾਈ ਕਰ ਰਹੇ ਆ ਵੀ ਜਿੰਨੀ ਥਾਂ ਤੇ ਵੀ ਕਾਲ ਕੀਤੀ ਜਾ ਸਕੇ। ਮੈਂ ਇੱਧਰ ਦੇਖ ਰਿਹਾ ਸੀਗਾ ਸ਼ਾਇਦ ਸਿਆਟਲ ਵਾਲੇ ਪਾਸੇ ਵੁਡਲੈਂਡ ਜਾਂ ਕਿਤੇ ਇੱਧਰ ਹੀ ਸਾਈਡ ਦੇ ਉੱਤੇ ਹਾਈ ਸਕੂਲ ਵੀ ਖੋਲਿਆ ਗਿਆ ਆ ਹੁਣ ਟਰੱਕਰਸ ਵਾਸਤੇ, ਕਿ ਜੇ ਉਹਨਾਂ ਨੇ ਰੈਸਟਰੂਮ ਯੂਜ਼ ਕਰਨੇ ਆ ਜਾਂ ਮੀਲਸ ਲੈਣੀਆਂ ਕੁਛ ਕਰਨੀਆਂ, ਸੋ ਉਹਨਾਂ ਨੂੰ ਉੱਥੇ। ਸੋ ਇੱਦਾਂ ਦੇ ਦੇਖੋ ਕਈ ਥਾਵਾਂ ਤੇ ਇਹ ਪ੍ਰੋਬਲਮ ਵੀ ਆ। ਔਰ ਮੇਰੇ ਖਿਆਲ ਦੇ ਵਿੱਚ ਹਰਜੋਤ ਭਾਜੀ ਇਹ ਵੀ ਇੱਕ ਇਸ਼ੂ ਹੈਗਾ ਕਿ ਕਈ ਜਿਹੜੇ ਟਰੱਕ ਸਟਾਪ ਹੈਗੇ ਆ ਜਾਂ ਕਈ ਜਿਹੜੇ ਐਸੇ ਏਰੀਏ ਹੈਗੇ ਆ ਜਿਨ੍ਹਾਂ ਦੇ ਵਿੱਚ ਹੋ ਸਕਦਾ ਜਿਹੜੀ ਉਹਨਾਂ ਦੀ ਇੰਪਲੋਈਜ਼ ਆ ਉਹ ਕਾਫੀ ਘੱਟ ਹੋਣ ਜਾਂ ਲਾਕਡਾਊਨ ਦੇ ਤਹਿਤ ਹੋਣ ਜਾਂ ਕੁਛ ਨਾ ਕੁਛ ਇੱਦਾਂ ਦਾ ਚੱਕਰ ਹੋਵੇ। ਜੀ ਬਿਲਕੁਲ, ਇਹਦੇ ਬਾਰੇ ਜ਼ਰੂਰ ਬੇਨਤੀ ਕਰਦੇ ਹਾਂ ਜਿੰਨੇ ਵੀ ਟਰੱਕਰਸ ਆ, ਪਲੀਜ਼ ਉਹ ਜਿਹੜਾ ਫੇਸਬੁੱਕ ਤੇ ਆਪਾਂ ਸ਼ੇਅਰ ਕੀਤਾ ਹੈ ਉਹ ਨਾਮ ਲਿਖੋ, ਤੁਹਾਡਾ ਨਾਮ ਨਹੀਂ ਕਿਤੇ ਜਾਣਾ। ਇਹ ਮੁੜ ਕੇ ਜਿਹੜੇ ਸਿੱਖ ਕੋਲੀਸ਼ਨ ਆ, ਲੀਗਲ ਫਰਮ ਹੈਗੀ ਆ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਸਿੱਖਾਂ ਦੇ ਰਾਈਟਸ ਦੀ ਗੱਲ ਕਰਦੀ ਆ। ਸੋ ਉਹਨਾਂ ਨੇ ਆਊਟ ਆਫ ਦਾ ਉਹਨਾਂ ਦਾ ਜਿਹੜਾ ਏਰੀਆ ਆ ਉਹ ਜਾ ਕੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਆ ਟਰੱਕਾਂ ਵਾਲਿਆਂ ਨੂੰ, ਕਿਉਂਕਿ ਉਹ ਹਿਊਮਨ ਰਾਈਟਸ ਦੇ ਉੱਤੇ ਜਿਹੜੇ ਫਾਈਟ ਕਰਦੇ ਆ ਮੇਨਲੀ, ਜਾਂ ਜਿਹੜੇ ਸਿੱਖਾਂ ਦੇ ਰਾਈਟਸ ਹੈਗੇ। ਸੋ ਪਲੀਜ਼ ਤੁਸੀਂ ਉਹ ਲਿਖ ਦਿਓ, ਕਿਉਂਕਿ ਤੁਹਾਡਾ ਨਾਂ ਨਹੀਂ ਉੱਤੇ ਕਿਸੇ ਦਾ ਆਉਣਾ। ਉਹ ਜਦੋਂ ਪੂਰੀ ਲਿਸਟ ਆਈ ਉਹ ਉਹਨਾਂ ਨੇ ਲਾਅ ਆਫਿਸ ਵੱਲੋਂ ਲੈਟਰ ਜਾਣਾ ਹੈਗਾ ਜੀ। ਬਿਲਕੁਲ। ਵੈਸੇ ਨਾ ਅਫਸੋਸ ਦੇ ਨਾਲ ਕਹਿਣਾ ਪੈਂਦਾ ਜਦੋਂ ਆਪਾਂ ਕਮੈਂਟ ਕਰਨ ਦੀ ਗੱਲ ਕਰਦੇ ਹਾਂ, ਚਾਹੇ ਕਿਸੇ FMCSA ਦੇ ਕਾਨੂੰਨ ਦੀ ਹੋਵੇ ਤੇ ਚਾਹੇ ਕਿਸੇ ਹੋਰ ਦੀ ਹੋਵੇ, ਆਪਾਂ ਇੱਕ ਦੂਜੇ ਨੂੰ ਕਾਲਾਂ ਕਰਕੇ ਤਾਂ ਸਾਰੇ ਜਣੇ ਭੰਡੀ ਜਾਂਦੇ ਯਾਰ ਆਹ ਨਹੀਂ ਕਰਦੇ ਸਾਡੀ ਸੁਣਦੇ ਨਹੀਂ, ਇੱਥੇ ਆਹ ਹਾਲਾਤ ਮਾੜੇ ਉੱਥੇ ਉਹ ਹਾਲਾਤ ਮਾੜੇ ਆ। ਅਤੇ ਜਦੋਂ ਗੱਲ ਆਉਂਦੀ ਆ ਐਕਚੁਅਲ 'ਚ ਐਕਸ਼ਨ ਲੈਣ ਦੀ, ਉਦੋਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ। ਭਾਈ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ, ਹੁਣ ਤਾਂ
ਅਸੀਂ ਸਾਨੂੰ ਅਜੇ ਥੋੜ੍ਹਾ ਚਿਰ ਹੋਇਆ ਆਪਾਂ ਜਿਹੜਾ ਟਰੈਕਿੰਗ ਦੇ ਬਾਰੇ ਸਾਰੀਆਂ ਚੀਜ਼ਾਂ ਜਾਣਨ ਲੱਗੇ ਆ, ਪਰ ਇਹ ਹਾਲਾਤ ਕੁਝ ਜ਼ਿਆਦਾ ਚੰਗੇ ਨਹੀਂ ਆ। ਇਹਦੇ ਵਿੱਚ ਇਕੱਠ ਜਿਹੜਾ ਤੁਹਾਨੂੰ ਦਿਖਾਉਣਾ ਪੈਣਾ, ਇਕੱਠੇ ਹੋਣਾ ਪੈਣਾ, ਅਦਰਵਾਈਜ਼ ਕਿਸੇ ਨੇ ਨਹੀਂ ਸੁਣਨੀ। ਕੋਈ ਕਿਤੋਂ ਆਵਾਜ਼ਾਂ ਮਾਰੀ ਜਾਂਦਾ, ਕੋਈ ਕਿਤੋਂ ਗੱਲ ਕਰੀ ਜਾਂਦਾ, ਕੋਈ ਕਿਤੇ ਕਰੀ ਜਾਂਦਾ। ਇੱਕ ਥਾਂ 'ਤੇ ਸਾਂਝੇ ਪਲੇਟਫਾਰਮ ਦੇ ਉੱਤੇ ਗੱਲ ਕਰਨ ਦੀ ਜਿਹੜੀ ਜ਼ਰੂਰਤ ਆ, ਉਹੀ ਆਵਾਜ਼ ਜਿਹੜੀ ਉੱਚੀ ਹੁੰਦੀ ਆ ਅਤੇ ਉਹੀ ਜ਼ਿਆਦਾ ਫਿਰ ਇਹਨਾਂ ਨੂੰ ਸੁਣਨੀ ਪੈਂਦੀ ਹੈ। ਸੋ ਪਲੀਜ਼ ਇਸ ਚੀਜ਼ ਨੂੰ ਜਿਹੜਾ ਸਮਝੋ, ਕਿਉਂਕਿ ਬਹੁਤ ਸਾਰੇ ਲੋਕ ਆਪਾਂ ਨੂੰ ਕਾਲ ਕਰਕੇ ਦੱਸਦੇ ਵੀ ਸਾਨੂੰ ਆਹ ਪਰੇਸ਼ਾਨੀ ਆ ਰਹੀ, ਸਾਨੂੰ ਆਹ ਪਰੇਸ਼ਾਨੀ ਆ ਰਹੀ ਹੈ, ਉੱਥੇ ਆਹ ਨਹੀਂ ਹੈਗਾ, ਉੱਥੇ ਉਹ ਨਹੀਂ ਹੈਗਾ। ਸੋ ਹੁਣ ਤੁਹਾਡੇ ਕੋਲ ਮੌਕਾ ਹੈਗਾ, ਲੀਗਲ ਟੀਮ ਤੁਹਾਡੇ ਨਾਲ ਜਿਹੜੀ ਉਹ ਜੁੜ ਕੇ ਤੁਹਾਡੀ ਮਦਦ ਕਰਨ ਦੇ ਲਈ ਰੈਡੀ ਹੈਗੀ, FMCSA ਦੇ ਨਾਲ ਗੱਲਬਾਤ ਕਰਨ ਦੇ ਲਈ ਰੈਡੀ ਹੈਗੀ ਹੈ। ਸੋ ਪਲੀਜ਼ ਇਸ ਚੀਜ਼ ਨੂੰ ਸਮਝੋ ਅਤੇ ਉਹਨਾਂ ਦੀਆਂ ਲੋਕਾਂ ਦੇ ਬਾਰੇ ਜਿਹੜਾ ਦੱਸੋ, ਤਾਂ ਜੋ ਤੁਹਾਡੇ ਜਿਹੜੇ ਹਾਲਾਤ ਆ ਉਹ ਠੀਕ ਹੋ ਸਕਣ। ਕਿਉਂਕਿ ਨਹੀਂ ਤਾਂ ਫਿਰ ਲੋਕ ਤਾਂ ਇਹ ਗੱਲਾਂ ਕਰ ਰਹੇ ਵੀ ਜੇ ਅਸੀਂ ਬਹਿ ਜਾਈਏ ਘਰੇ ਤਾਂ ਫਿਰ ਅਮਰੀਕਾ ਚੱਲਣਾ ਨਹੀਂ। ਡੈਫੀਨੇਟਲੀ ਆਪਾਂ ਅਮਰੀਕਾ ਨੂੰ ਚੱਲਦੇ ਰੱਖਣਾ ਚਾਹੁੰਦੇ ਆ, ਇਸ ਲਈ ਤੁਹਾਡੇ ਤੁਹਾਨੂੰ ਜਿਹੜੀਆਂ ਸਹੂਲਤਾਂ ਉਹ ਬਰਾਬਰ ਮਿਲਦੀਆਂ ਰਹਿਣ। ਇਹ ਜਿਹੜੀ ਆ ਫਾਈਟ ਉਸ ਚੀਜ਼ ਲਈ ਹੈਗੀ ਆ ਜੀ। ਬਿਲਕੁਲ। ਜਦੋਂ ਵੀ ਅਸੀਂ ਕਿਸੇ ਵੀ ਫਲੋਰ ਤੇ ਗੱਲ ਕਰਦੇ ਹਾਂ, ਕਿਸੇ ਵੀ ਅਫੀਸ਼ੀਅਲਸ ਨਾਲ ਗੱਲ ਕਰਦੇ ਹਾਂ, ਤੇ ਸਾਡੇ ਕੋਲ ਡਾਟਾ ਮੰਗਿਆ ਜਾਂਦਾ ਹਮੇਸ਼ਾ ਕਿ ਮਤਲਬ ਕੌਣ ਆ, ਕਿੱਥੇ ਹੋ ਰਿਹਾ, ਕੀ ਹੋ ਰਿਹਾ। ਤੇ ਉਹ ਚੀਜ਼ ਜਿਹੜੀ ਆ, ਜੇ ਉਹ ਅਸੀਂ ਕਲੀਅਰ ਹੀ ਨਹੀਂ ਕਰ ਪਾਵਾਂਗੇ ਜਾਂ ਅਸੀਂ ਦੱਸਾਂਗੇ ਨਹੀਂ ਉਹਨਾਂ ਨੂੰ। ਤੇ ਜਦੋਂ ਮੈਂ ਕੱਲ ਵੀ ਆਪਣੇ ਉਹਨਾਂ ਨਾਲ ਗੱਲ ਕੀਤੀ ਸੀ ਕੋਲੀਸ਼ਨ ਵਾਲਿਆਂ ਨਾਲ, ਤੇ ਉਹਨਾਂ ਨੇ ਪਹਿਲੀ ਚੀਜ਼ ਇਹ ਦੱਸੀ ਕਿ ਭਾਜੀ ਪ੍ਰੋਵਾਈਡ ਅਸ ਦ ਲਿਸਟ, ਪ੍ਰੋਵਾਈਡ ਅਸ ਦ ਲਿਸਟ ਦੈਟ ਜਿੱਥੇ ਇਹ ਚੀਜ਼ ਹੋ ਰਹੀ ਆ। ਤੇ ਇਹ ਚੀਜ਼ ਜਿਹੜੀ ਆ, ਇਹ ਹਰ ਇੱਕ ਬੰਦੇ ਨੂੰ ਇਹ ਚੀਜ਼ ਸਮਝਣੀ ਚਾਹੀਦੀ ਆ। ਔਰ ਅਸੀਂ ਮੇਰੇ ਖਿਆਲ ਦੇ ਵਿੱਚ ਫੇਸਬੁੱਕ ਤੇ WhatsApp ਤੇ ਇੰਨਾ ਕੁਛ ਲਿਖ ਕੇ ਪਾ ਦਿੰਦੇ ਆ, ਇੰਨਾ ਕੁਛ ਲਿਖਦੇ ਆ, ਇੰਨੇ ਰਿਸਪੌਂਸ ਦਿੰਦੇ ਆ, ਠੀਕ ਹੈ ਨਾ। ਪਰ ਜਦੋਂ ਆਪਣੇ ਫਾਇਦੇ ਲਈ ਕੋਈ ਰਿਸਪੌਂਸ ਦੇਣ ਦੀ ਲੋੜ ਹੁੰਦੀ ਆ, ਉਦੋਂ ਅਸੀਂ ਸਾਰੇ ਚੁੱਪ ਕਰ ਜਾਂਦੇ ਆ। ਮਤਲਬ ਪਤਾ ਨਹੀਂ ਕੀ ਚੱਕਰ ਹੈਗਾ ਜੀ, ਕਿਤੇ ਨਾ ਕਿਤੇ। ਧੰਨਵਾਦ ਜੀ ਜੀ, ਤੇ ਥੈਂਕ ਯੂ ਜੀ। ਤੇ ਆਪਣੇ ਨਾਲ ਇੱਕ ਕਾਲਰ ਵੀ ਜੁੜੇ ਨੇ ਜੀ, ਰਾਣੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾਮ ਲਿਆ ਭਾਈ? ਹਾਂਜੀ। ਅੱਛਾ, ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਇੱਕ ਤੁਹਾਨੂੰ ਮੈਸੇਜ ਦੇਣਾ ਸੀਗਾ। ਉਹ ਸਾਡੀ ਨਾ ਬੇਟੀ ਦੇ ਟਰੱਕ ਸਟਾਪ ਹੈਗਾ ਓਰੀਗਨ ਦੇ ਵਿੱਚ, ਐਲਬਨੀ ਦੇ ਵਿੱਚ। ਉਹਨਾਂ ਨੇ ਕਿਹਾ ਸੀ ਕਿ ਕਿਸੇ ਟਰੱਕਾਂ ਵਾਲਿਆਂ ਨੂੰ ਹੈਲਪ ਚਾਹੀਦੀ ਹੋਵੇ ਤੇ ਉੱਥੇ ਆ ਸਕਦੇ, 24 ਆਵਰ ਉਹ ਖੁੱਲਾ ਹੈਗਾ। ਤੇ ਉਹਦਾ ਹੈਗਾ ਐਲਬਨੀ ਓਰੀਗਨ 233 ਟਰੱਕ ਸਟਾਪ ਤੇ ਹਾਈਵੇ ਹੈਗਾ 20 ਵਾਲਮਾਰਟ ਦੇ ਕੋਲ। ਥੈਂਕ ਯੂ ਜੀ। ਹਾਂਜੀ, ਤਾਂ ਉਹ ਕਹਿੰਦੇ ਵੀ ਕਿਸੇ ਨੂੰ ਵੀ ਲੋੜ ਭੈਣ ਭਰਾ ਨੂੰ ਤੇ ਉਹ ਉੱਥੇ ਮਤਲਬ ਆ ਸਕਦੇ ਹਨ। ਤੇ ਇੱਕ ਹੋਰ ਗੱਲ ਵੀ ਜਿਹੜੇ ਹੁਣ ਅੱਜ ਕੱਲ ਸਾਰੇ ਕੰਪਲੇਂਟ ਕਰੀ ਜਾਂਦੇ ਚੀਜ਼ਾਂ ਨਹੀਂ ਮਿਲਦੀਆਂ, ਪਰ ਥੋੜਾ ਜਿਹਾ ਆਪਣੇ ਬੰਦਿਆਂ ਨੂੰ ਸਬਰ ਰੱਖਣਾ ਚਾਹੀਦਾ। ਸਾਰੀ ਉਮਰ ਅਸੀਂ ਬਥੇਰੇ ਬੁੱਲੇ ਵੱਡੇ ਹੈਗੇ ਆ, ਬਥੇਰੀਆਂ ਚੀਜ਼ਾਂ ਖਾਧੀਆਂ, ਬਥੇਰੇ ਮਤਲਬ ਖੁੱਲੀਆਂ ਚੀਜ਼ਾਂ ਲਈਆਂ। ਚਲੋ 4 ਦਿਨ ਜੇ ਨਾ ਵੀ ਮਿਲੂਗੀਆਂ ਤੇ ਭੈਣ ਭਰਾਵਾਂ ਨੂੰ ਥੋੜਾ ਸਬਰ ਕਰਨਾ ਚਾਹੀਦਾ ਤੇ ਜ਼ਿਆਦਾ ਕੰਪਲੇਂਟਾਂ ਨਾ ਕਰਨ। ਦੁਨੀਆ ਦੇ ਨਾਲ ਹੀ ਆ ਅਸੀਂ, ਹਨਾ। ਅਸੀਂ ਇਕੱਲੇ ਨਹੀਂ ਹੈਗੇ ਜਿਹੜੇ ਸਾਨੂੰ ਨਹੀਂ ਮਿਲਦੀਆਂ, ਬਾਕੀ ਨੂੰ ਵੀ ਮਿਲਦੀਆਂ। ਸਬਰ ਰੱਖੋ, ਬਹੁਤ ਕੁਝ ਮਿਲੂਗਾ, ਮਿਲਿਆ ਵੀ ਬਹੁਤ ਕੁਝ ਹੈ। ਤੇ ਪਲੀਜ਼ ਹੁਣ ਜਿੱਦਾਂ ਦਾ ਟਾਈਮ ਹੈ ਕੱਟੋ ਤੁਸੀਂ ਜੀ। ਜੀ, ਟਾਈਮ ਤਾਂ ਚਲੋ ਕੱਟਣਾ ਡਿਫਰੈਂਟ ਜਿਹੜੀ ਉਹ ਗੱਲ ਹੁੰਦੀ ਹੈ, ਪਰ ਇਹ ਆ ਨਾ ਵੀ ਕੋਈ ਓਵਰ ਚਾਰਜ ਕਰੀ ਜਾਂਦੇ ਆ ਤੇ ਜਾਂ ਉਹਨਾਂ ਨੂੰ ਬੇਸਿਕ ਹਿਊਮਨ ਡੀਸੈਂਸੀ ਦੇ ਤਹਿਤ ਜਿਹੜੀਆਂ ਸਹੂਲਤਾਂ ਚਾਹੀਦੀਆਂ ਉਹ ਜੇ ਨਾ ਦੇਣ, ਤਾਂ ਕਰਕੇ ਜਿਹੜੇ ਲੋਕ ਜ਼ਿਆਦਾ ਪਰੇਸ਼ਾਨ ਹੁੰਦੇ। ਹਾਂ, ਚੀਜ਼ਾਂ ਦੀ ਘਾਟ ਕਈ ਥਾਵਾਂ ਦੇ ਉੱਤੇ ਹੈਗੀ ਆ, ਹੋ ਸਕਦੀ ਆ, ਪਰ ਆਪਣੇ ਬਹੁਤੇ ਜਿਹੜੇ ਜਿੰਨੇ ਵੀ ਲੀਡਰ ਆ ਉਹਨਾਂ ਨੇ ਇਹੀ ਕਿਹਾ ਵੀ ਸਪਲਾਈ ਦੀ ਆਪਾਂ ਕਿਸੇ ਤੋੜ ਜਿਹੜੀ ਆ ਕਿਸੇ ਪਾਸੇ ਵੀ ਆਉਣ ਨਹੀਂ ਦੇਵਾਂਗੇ। ਸੋ ਬਿਲਕੁਲ ਰਾਜਕਨਵੀਰ ਸਿੰਘ, ਸਵੇਰੇ ਅਸੀਂ ਆ ਰਹੇ ਸੀ ਜਦੋਂ ਨਿਊਜ਼ ਸੁਣ ਰਹੇ ਸੀ, ਉਹਦੇ ਵਿੱਚ ਇੱਕ ਬੀਬੀ ਸੀ ਬਜ਼ੁਰਗ, ਔਰ ਸਵੇਰੇ ਉਹ ਗਈ ਇੱਕ ਜਿਹੜਾ ਸਟੋਰ ਹੈਗਾ, ਕਿਉਂਕਿ ਬਹੁਤ ਸਾਰੇ ਜਿਹੜੇ ਵੱਡੇ ਸਟੋਰ ਆ ਉਹਨਾਂ ਨੇ ਸਵੇਰ ਦਾ 1 ਘੰਟਾ ਸੀਨੀਅਰ ਸਿਟੀਜ਼ਨ ਲਈ ਰੱਖਿਆ। ਤੇ ਉਹ ਕਹਿੰਦੀ ਵੀ ਮੈਂ ਥੋੜਾ ਸਮਾਨ ਚੱਕਿਆ ਕਿ ਮੈਨੂੰ ਪਤਾ ਆ ਵੀ ਹੋਰ ਵੀ ਕਿਸੇ ਨੂੰ ਇਹਦੀ ਜ਼ਰੂਰਤ ਹੈਗੀ ਆ। ਸੋ ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ। ਤਾਂ ਉਹ ਦੂਸਰੇ ਪਾਸੇ ਮੈਂ ਆਪਣੇ ਦੇਖਦਾ ਸੀ ਵੀ ਕਿੱਦਾਂ ਕਈ ਜਿਹੜੀਆਂ ਵੀਡੀਓ ਸ਼ੇਅਰ ਹੋਈਆਂ ਵੀ ਜੀ ਆਟੇ ਦੇ ਬੋਰੇ ਭਰ ਕੇ ਲੈ ਗਏ ਜੀ। ਜੀ ਬਿਲਕੁਲ। ਸੋ ਆਈ ਥਿੰਕ ਸਮਝਣ ਦੀ ਜ਼ਰੂਰਤ ਆ, ਉਨੀ ਕੀ ਚੀਜ਼ ਲਈ ਜਾਵੇ ਜਿੰਨੀ ਕੁ ਤੁਹਾਨੂੰ ਜ਼ਰੂਰਤ ਹੈਗੀ ਆ, ਬਾਅਦ ਦੇ ਵਿੱਚ ਅਦਰਵਾਈਜ਼ ਐਵੇਂ ਪ੍ਰੋਬਲਮ ਜਿਹੜੀ ਆਉਂਦੀ ਆ। ਵਾਸ਼ਿੰਗਟਨ ਬਾਰੇ ਕਈ ਜਣੇ ਪੁੱਛਦੇ ਸੀਗੇ ਵੀ ਕੀ ਉੱਥੇ ਸਟੇ ਐਟ ਹੋਮ ਦੇ ਆਰਡਰ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ। ਜਿਹੜੇ ਬਿਲਕੁਲ ਜੀ ਉੱਥੇ ਗਵਰਨਰ ਜੇ ਐਂਸਲੀ ਜਿਹੜੇ ਹੈਗੇ ਆ ਉਹਨਾਂ ਦੇ ਦੁਆਰਾ ਜਿਹੜੇ ਆ ਸਟੇ ਐਟ ਹੋਮ ਦੇ ਆਰਡਰ ਜਿਹੜੇ ਉਹ ਲਾਗੂ ਕੀਤੇ ਗਏ ਨੇ ਤੇ ਉਹਨਾਂ ਨੂੰ ਜਿਹੜਾ ਆ ਉਹ ਅੱਜ ਤੋਂ ਕਹਿੰਦੇ ਉੱਥੇ ਇਫੈਕਟ ਦੇ ਵਿੱਚ ਆ ਚੁੱਕੇ ਨੇ। ਸੋ ਵਾਸ਼ਿੰਗਟਨ ਸਟੇਟ ਪਹਿਲਾ ਜਿਹੜਾ ਅਮਰੀਕਾ ਦੇ ਵਿੱਚ ਸੂਬਾ ਸੀ ਜਿਹੜਾ ਬੁਰੀ ਤਰ੍ਹਾਂ ਇਸ ਕਰੋਨਾ ਵਾਇਰਸ ਤੋਂ ਜਿਹੜਾ ਉਹ ਪੀੜਿਤ ਹੋਇਆ ਸੀਗਾ। ਸੋ ਇਸ ਕਰਕੇ ਜਿਹੜਾ ਹੁਣ ਉੱਥੇ 2000 ਤੋਂ ਵੱਧ ਕੇਸ ਹੋਣ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੇ ਗਵਰਨਰ ਆ ਉਹਨਾਂ ਨੇ ਇਹ ਹੁਣ ਫੈਸਲਾ ਜਿਹੜਾ ਉਹ ਲਿਆ ਆ ਵੀ ਸਾਰੇ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜਾ ਆ ਉਹ ਘਰਾਂ ਦੇ ਵਿੱਚ
ਰੱਖਿਆ ਜਾਵੇਗਾ। ਤੇ ਕਹਿੰਦੇ ਕਾਫੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਹੁਣ ਬੈਨ ਜਾਂ ਕਲੋਜ਼ ਕੀਤੀਆਂ ਗਈਆਂ, ਉਹਨਾਂ ਵਿੱਚ ਵਿਆਹ ਸ਼ਾਦੀ ਤੋਂ ਲੈ ਕੇ ਜਿਹੜੇ ਸੰਸਕਾਰ ਵੀ ਆ, ਸਪੋਰਟਿੰਗ ਇਵੈਂਟ, ਫੈਸਟੀਵਲ, ਕੌਂਸਰਟ, ਨੇਲ ਸਲੂਨਸ, ਬਾਰਬਰ, ਟੈਟੂ ਪਾਰਲਰਸ ਤੇ ਡਾਈਨ ਇਨ ਜਿਹੜਾ ਏਰੀਆ ਆ, ਰੈਸਟੋਰੈਂਟ, ਬਾਰਸ ਦਾ, ਇਹ ਸਾਰਾ ਕੁਛ ਜਿਹੜਾ ਵੀ ਕੋਈ ਰਿਟੇਲ ਆਊਟਲੈਟ ਜਿਹੜਾ ਐਸੈਂਸ਼ੀਅਲ ਬਿਜ਼ਨਸ ਦੇ ਵਿੱਚ ਜਿਹੜਾ ਉਹ ਨਹੀਂ ਆਉਂਦਾ, ਜਿੱਥੇ ਜ਼ਿਆਦਾ ਲੋਕਾਂ ਦਾ ਇਕੱਠ ਹੁੰਦਾ ਹੈ, ਚਾਹੇ ਉਹ ਸੋਸ਼ਲ ਆ, ਸਪਿਰਿਚੁਅਲ ਆ ਜਾਂ ਉਹ ਰੀਕ੍ਰੀਏਸ਼ਨਲ ਪਰਪਸਿਸ ਦੇ ਉੱਤੇ ਹੈਗਾ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਉਹਨਾਂ ਨੇ ਹੁਣ ਬੰਦ ਕਰਨ ਦੇ ਲਈ ਆਖਿਆ ਆ। ਤੇ ਕਹਿੰਦੇ ਵੀ ਇਹ ਜਿਹੜੇ ਬਿਜ਼ਨਸ ਨੇ ਜਿਹੜੇ 25 ਮਾਰਚ ਦੀ ਮਿਡਨਾਈਟ ਤੋਂ ਜਿਹੜੇ ਆ ਇਹ ਸਾਰੇ ਬਿਜ਼ਨਸਿਸ ਜਿਹੜੇ ਆਪਣਾ ਕੰਮਕਾਰ ਆ ਉਹ ਬੰਦ ਕਰ ਦੇਣਗੇ। ਸੋ ਕਈਆਂ ਨੂੰ ਉੱਥੇ ਕਨਫਰਮ ਨਹੀਂ ਸੀਗਾ ਜੀ। ਬਿਲਕੁਲ ਵਾਸ਼ਿੰਗਟਨ ਨੇ ਇਹ ਹੁਣ ਉੱਥੇ ਫੈਸਲਾ ਲੈ ਲਿਆ ਹੈਗਾ ਆ। ਬਾਕੀ ਜਿਹੜੇ ਨੈਸ਼ਨਲ ਗਾਰਡ ਆ ਉਹ ਜੈਵਿਟ ਸੈਂਟਰ ਜਿਹੜਾ ਮੈਨਹਟਨ ਆ ਉੱਥੇ ਪਹੁੰਚ ਗਏ ਆ। ਕਹਿੰਦੇ ਵੀ ਪਹਿਲਾਂ ਜਿਹੜਾ ਉਹਨੀ ICU ਹਸਪੀਟਲ ਬਣਾਉਣਾ ਹੈਗਾ 1000 ਬੈੱਡ ਦਾ, ਉਹ 7 ਦਿਨਾਂ ਦੇ ਵਿੱਚ ਬਣਾ ਦੇਣਗੇ। 4 ਹਸਪੀਟਲ ਨਿਊਯਾਰਕ ਦੇ ਵਿੱਚ ਜਿਹੜੇ ਨੈਸ਼ਨਲ ਗਾਰਡਸ ਆ ਉਹ ਐਮਰਜੈਂਸੀ ਹਸਪੀਟਲਸ ਬਣਾਉਣਗੇ। ਸੋ ਜਿਹੜਾ ਪਹਿਲਾ ਹਸਪੀਟਲ ਆ ਉਹ 1000 ਬੈੱਡ ਦਾ 1.3 ਮਿਲੀਅਨ ਸਕੁਅਰ ਫੁੱਟ ਕਨਵੈਨਸ਼ਨ ਸੈਂਟਰ ਆ ਜਿਹੜਾ ਉਹਦੇ ਵਿੱਚ ਬਣਾਉਣਗੇ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਤੁਹਾਡਾ ਵੀਰ ਜੀ, ਤੁਸੀਂ ਜਾਣਕਾਰੀ ਦੇ ਰਹੇ ਸਾਰੇ। ਮੈਂ ਤਾਂ 1-2 ਗੱਲਾਂ ਸਾਂਝੀਆਂ ਜੀ ਕਰਨੀਆਂ ਚਾਹੁੰਦਾ। ਇੱਕ ਤਾਂ ਕੱਲ ਮੇਰੀ FMCS ਵਾਲਿਆਂ ਗੱਲ ਹੋਈ ਸੀ, ਉਹਨਾਂ ਮੈਂ ਆਪਣੇ ਇਸ਼ੂ ਦੱਸੇ ਵੀ ਸਾਨੂੰ ਬਾਥਰੂਮਾਂ ਦੀ ਬਹੁਤ ਪ੍ਰੋਬਲਮ ਆਏ ਫੂਡ ਦੀ। ਉਹ ਕਹਿੰਦੇ ਵੀ ਅਸੀਂ ਇਹਲੇ ਕੁਝ ਨਹੀਂ ਕਰ ਸਕਦੇ, ਜਿਹੜੀ ਸਟੇਟ 'ਤੇ ਤੁਸੀਂ ਹੈਗੇ ਉਹਨਾਂ ਦੇ DOT ਵਾਲਿਆਂ ਨੂੰ ਕਾਲ ਕਰੋ। ਤੁਸੀਂ ਉਹਨਾਂ ਨੰਬਰ ਵੀ ਦਿੱਤੇ ਆ। ਤੇ ਬਾਕੀ ਦੂਸਰਾ ਇੱਥੇ ਔਰਗਨ ਦੇ ਵਿੱਚ 97 ਤੇ ਕਸੀਨੋ ਕੇਟਲੇ ਜੰਕਸ਼ਨ ਆ, ਉੱਥੇ ਬਾਥਰੂਮ ਦੇ ਗਏ ਤਾਂ ਉਹ ਬਿਲਕੁਲ ਪੇਪਰ ਟਾਪ ਨਹੀਂ। ਮੈਂ ਉਹਨੂੰ ਕਿਹਾ ਕਲਰਕ ਨੂੰ ਕਿ ਤੁਹਾਡੇ ਪੇਪਰ ਟਾਪ ਮੁੱਕਿਆ, ਵੀ ਬੜੇ ਸਾਰੇ ਪਰੇਸ਼ਾਨ ਆ। ਉਹ ਕਹਿੰਦਾ ਜੀ ਮੈਂ ਸ਼ਾਰਟ ਹੈਂਡ ਆ, ਮੈਂ ਕੁਛ ਨਹੀਂ ਕਰ ਸਕਦਾ ਜੀ, ਤੇ ਜਦੋਂ ਕੋਈ ਟਾਈਮ ਲੱਗੋ ਫਿਰ ਰੀਫਿਲ ਕਰ ਦਿਆਂਗੇ ਜੀ। ਤੇ ਦੂਸਰਾ ਮੇਰਾ ਵੀਰਾਂ ਜਿਹੜੇ 97 ਟਰੈਵਲ ਕਰ ਰਹੇ, ਮੈਂ ਆਪਣਾ ਕਹਿੰਦਾ ਥੋੜਾ ਸਨੋ ਪੈ ਰਹੀ ਆ, ਥੋੜੀ ਸਲਿਪਰੀ ਹੋ ਗਈ ਆ। ਆਪਣੇ ਸਮੋਰ ਤੋਂ ਲੈ ਕੇ ਗਿਲ ਕ੍ਰਿਸਟ ਤੇ ਜ਼ਿਆਦਾ ਆ, ਤੇ ਥੋੜਾ ਧਿਆਨ ਨਾਲ ਸਪੀਡ ਘੱਟ ਕਰੋ ਆਪਣੀ। ਤੇ ਟਰੱਕ ਘੁੰਮ ਰਹੇ ਆ ਤੇ ਧਿਆਨ ਨਾਲ ਆਉਣ ਮੇਰੇ ਵੀਰ, ਇਹ ਜ਼ਰੂਰੀ ਬੇਨਤੀਆਂ ਜੀ। ਜੀ ਧੰਨਵਾਦ ਜੀ ਬਹੁਤ। ਬਾਕੀ ਹਾਂਜੀ ਧੰਨਵਾਦ ਜੀ, ਓਕੇ ਜੀ ਜੀ। ਸੋ ਬਹੁਤ ਸਾਰੇ ਲੋਕ ਜਿਹੜੇ ਆ ਕਾਲਾਂ ਕਰਕੇ ਦੱਸ ਰਹੇ ਆ ਵੀ ਜੇ ਕਿਸੇ ਇੱਦਾਂ ਟਰੱਕਰਸ ਨੂੰ ਜ਼ਰੂਰਤ ਹੈ। ਇੱਦਾਂ ਜਸਪੀਰ ਹੋਣਾ ਦੀ ਇੱਥੇ ਕਾਲ ਆਈ ਸੀ ਵਾਸ਼ਿੰਗਟਨ ਜਿਹੜੇ ਉੱਥੇ ਇਲਾਕੇ ਤੋਂ, ਟਰਾਈ ਸਿਟੀ ਇਲਾਕਾ ਜਿਹੜਾ ਹੈਗਾ ਕੋਸਕੋ ਸਿਟੀ ਕਰਕੇ ਦੱਸਦੇ ਨੇ। ਕਹਿੰਦੇ ਵੀ ਉੱਥੇ ਜੇ ਕਿਸੇ ਨੂੰ ਇੱਦਾਂ ਦੀ ਜ਼ਰੂਰਤ ਹੈਗੀ ਆ ਤਾਂ ਉਹ ਉਹਨਾਂ ਦੇ ਨਾਲ ਸੰਪਰਕ ਜਿਹੜਾ ਉੱਧਰ ਜ਼ਰੂਰ ਕਰ ਸਕਦੇ ਨੇ। ਅਗਲੇ ਜਿਹੜੇ ਕਾਲਰ ਵੀ ਨੇ ਜੁੜੇ ਨੇ, ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਦੋਨਾਂ ਭਰਾਵਾਂ ਦਾ ਵੀਰ ਜੀ ਬੜਾ ਧੰਨਵਾਦ ਹੈ। ਤੁਸੀਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਦਿੰਦੇ ਹੋ। ਥੈਂਕ ਯੂ ਜੀ। ਸਾਡੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਦੀ ਲੋੜ ਸੀਗੀ ਤੇ ਆਪਾਂ ਬਹੁਤ ਜ਼ਿਆਦਾ ਅਵੇਅਰ ਵੀ ਹੋਏ ਹਾਂ ਜੀ। ਮੈਂ ਛੋਟੀ ਜਿਹੀ ਬੇਨਤੀ ਕਰਕੇ ਫੋਨ ਬੰਦ ਕਰ ਦੇਣਾ ਹੈ ਵੀਰ ਜੀ। ਆਪਣੇ ਨਾ ਜਦੋਂ ਹੁਣ ਸਟੋਰਾਂ ਵਿੱਚ ਆਪਾਂ ਜਾਂਦੇ ਹਾਂ, ਸੈਮਸ ਕਲੱਬ ਜਾਂਦੇ ਹਾਂ, ਕੋਸਕੋ ਜਾਂਦੇ ਹਾਂ, ਉਹਨਾਂ ਨੇ ਪਰ ਹੈਡ ਈਚ ਆਈਟਮ ਕਰ ਦਿੱਤੀ ਹੈ ਨਾ ਜੀ ਜੀ। ਪਰ ਆਪਣੇ ਬੰਦੇ ਵੀਰ ਜੀ ਹੁਣ ਕੀ ਕਰਦੇ ਆ ਕਿ ਮੈਂ ਕੱਲ ਕਿਤੇ ਗਿਆ ਸੀਗਾ ਕੋਸਕੋ, ਤੇ ਮੈਂ ਇਹ ਨਹੀਂ ਕਿ ਉਹਨਾਂ ਨੂੰ ਕਿਹਾ ਕੁਝ ਨਹੀਂ, ਮੈਂ ਉਹਨਾਂ ਦੇ ਮੂੰਹ ਦੇ ਉੱਤੇ ਉਹਨਾਂ ਨੂੰ ਕਿਹਾ ਕਿ ਵੀਰ ਜੀ ਤੁਸੀਂ ਰੋਂਗ ਕਰਦੇ ਆ। ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੇ ਟਾਇਲਟ ਪੇਪਰ ਆ ਜਾਂ ਤੁਸੀਂ ਜਿਹੜੇ ਟਾਵਲ ਪੇਪਰ ਆ ਤੁਸੀਂ ਇੱਕ ਲੈ ਸਕਦੇ ਆ ਜੀ। ਉਹ ਵੀਰ ਜੀ ਪਰਿਵਾਰ ਦੇ 3 ਮੈਂਬਰ ਸੀਗੇ, ਉਹਨਾਂ ਨੇ ਤਿੰਨਾਂ ਨੇ ਵੱਖਰੀ ਵੱਖਰੀ ਕਾਟ ਲਈ ਤੇ ਵੱਖਰੇ ਵੱਖਰੇ ਉਹਨਾਂ ਨੇ ਫਿਰ ਬੰਡਲ ਚੁੱਕੇ ਜੀ। ਮੈਂ ਚਾਹੁੰਦਾ ਵਾਂ ਕਿ ਵੀਰ ਜੀ ਤੁਸੀਂ ਸਾਰਿਆਂ ਨੂੰ ਲੈਣ ਦਿਓ, ਇਸ ਤਰ੍ਹਾਂ ਨਾ ਕਰੋ, ਕਿਉਂਕਿ ਇਹ ਕੀ ਕਰਦੇ ਨੇ ਜਿਹੜੀ ਆਪਣੀ ਸੋਸ਼ਲ ਮੀਡੀਆ ਨਾਲੋਂ ਜਿਹੜੀ ਮਾਊਥ ਟੂ ਮਾਊਥ ਐਡ ਹੁੰਦੀ ਹੈ ਨਾ ਵੀਰ ਜੀ, ਜਿਵੇਂ ਮੈਂ ਕਿਸੇ ਨੂੰ ਕਹਿਤਾ ਉਹ ਯਾਰ ਮੈਂ ਤਾਂ ਇਸ ਤਰ੍ਹਾਂ ਕੀਤਾ ਸੀਗਾ ਤੂੰ ਵੀ ਇਸ ਤਰ੍ਹਾਂ ਕਰੀ, ਇਹ ਗਲਤ ਗੱਲ ਹੈ ਵੀਰ ਜੀ। ਜੀ ਸ਼ਾਇਦ ਉਹ ਸੁਣਦੇ ਹੋਣ ਤਾਂ ਉਹਨਾਂ ਨੂੰ ਬੁਰੀ ਲੱਗੇ, ਪਰ ਮੈਂ ਸੌਰੀ ਮੰਗਦਾ ਆ, ਪਰ ਸਾਰਿਆਂ ਨੂੰ ਸਮਾਨ ਲੈਣ ਦਿਓ, ਸਾਰਿਆਂ ਨੂੰ ਲੋੜ ਆ। ਜੀ ਜੀ ਥੈਂਕ ਯੂ ਵੀਰ ਜੀ। ਧੰਨਵਾਦ ਜੀ। ਬਿਲਕੁਲ ਇਹ ਤਾਂ ਜ਼ਰੂਰੀ ਚੀਜ਼ ਜਿਹੜੀ ਉਹ ਹੈਗੀ ਆ, ਕਿਉਂਕਿ ਜਿੰਨੀ ਜ਼ਰੂਰਤ ਹੈ ਸਮਾਨ ਤਾਂ ਨਹੀਂ ਜਿਹੜਾ ਮੁੱਕਣ ਵਾਲਾ, ਇਹ ਆਈ ਜਾਣਾ ਉਸ ਹਿਸਾਬ ਦੇ ਨਾਲ ਵਰਤੀ ਜਾਓ। ਇੱਕ ਤਾਂ ਹਰਜੋਤ ਸਿੰਘ ਜੀ, ਇੱਕ ਕਿਸੇ ਨੇ ਵੈਬਸਾਈਟ ਬਣਾਈ ਹੈ ਟਾਇਲਟ ਪੇਪਰ ਕੈਲਕੂਲੇਟਰ, ਵੀ ਤੁਸੀਂ ਦੱਸੋ ਵੀ ਤੁਹਾਡੇ ਕੋਲ ਕਿੰਨੇ ਰੋਲ ਨੇ
ਤੇ ਤੁਸੀਂ ਕਿੰਨੀ ਵਾਰੀ ਇਸ ਪਾਸੇ ਨੂੰ ਜਿਹੜਾ ਦਿਨ ਦੇ ਵਿੱਚ ਜਾਂਦੇ, ਕਿੰਨੇ ਜੀ ਹੈਗੇ ਆ, ਜੀ। ਤਾਂ ਫਿਰ ਦੱਸ ਦਿੰਦਾ ਵੀ ਕਿੰਨੇ ਹਫ਼ਤੇ ਤੁਹਾਡੇ ਉਸ ਦੇ ਵਿੱਚ ਲੰਘ ਜਾਣੇ, ਕਿੰਨੇ ਮਹੀਨੇ ਜਿਹੜੇ ਉਸ ਦੇ ਨਾਲ ਲੰਘ ਜਾਣੇ ਆ। ਸੋ ਪਲੀਜ਼ ਥੋੜ੍ਹਾ ਜਿਹਾ ਜਿਹੜਾ ਸਬਰ ਜਿਹੜਾ ਇਸ ਦੇ ਵਿੱਚ ਰੱਖੋ, ਸਬਰ ਰੱਖੋ, ਸਬਰ ਬਹੁਤ ਜ਼ਰੂਰੀ ਆ। ਅਜਿਹੇ ਮੌਕੇ ਦੇ ਉੱਤੇ ਹਫੜਾ ਦਫੜੀ ਮਚਾਓਗੇ ਤਾਂ ਸਾਰਿਆਂ ਦਾ ਹੀ ਇਸ ਦੇ ਵਿੱਚ ਨੁਕਸਾਨ ਸੀ। ਜਿਹੜਾ ਬਿਲਕੁਲ ਹੋਊਗਾ। ਆਪਣੀ ਕਮਿਊਨਿਟੀ ਨੂੰ ਤਾਂ ਵੈਸੇ ਰੋਲ ਮਾਡਲ ਬਣਨਾ ਚਾਹੀਦਾ ਸੀ ਇਹਦੇ ਵਿੱਚ, ਕਿਉਂਕਿ ਸਾਡੇ ਵਾਰਸ ਜਿਹੜੇ ਆ ਉਹ ਚੱਪਾ ਰੋਟੀ ਦੇ ਕਹਿੰਦੇ ਗੁਜ਼ਾਰਾ ਕਰਦੇ ਰਹੇ ਆ। ਸੋ ਅਮਰੀਕਾ ਤੇ ਕੈਨੇਡਾ ਇਦਾਂ ਦੇ ਮੁਲਕ ਆ, ਇੱਥੇ ਕੋਈ ਖਾਣੇ ਤੋਂ ਬਿਨਾਂ ਨਹੀਂ ਮਰਨ ਲੱਗਾ, ਘਾਟ ਨਹੀਂ ਆਉਂਦੀ ਕਿਸੇ ਤਰੀਕੇ ਦੀ, ਕੋਈ ਜੰਗ ਨਹੀਂ ਲੱਗੀ। ਹਾਂ ਚਲੋ ਲੋਕਾਂ ਨੂੰ ਜਿਹੜਾ ਆ ਉਹ ਸਤਰਕ ਰਹਿਣ ਦੇ ਲਈ, ਹਾਈਜੀਨ ਰੱਖਣ ਦੇ ਲਈ ਥੋੜ੍ਹੇ ਟਾਈਮ ਦੇ ਲਈ ਘਰਾਂ 'ਚ ਰਹਿਣ ਨੂੰ ਜ਼ਰੂਰ ਆਖਿਆ ਗਿਆ। ਰਮੇਸ਼ ਜੀ ਸਤਿ ਸ਼੍ਰੀ ਅਕਾਲ। ਹਾਂਜੀ ਰਮੇਸ਼ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਨਾਮ ਰਮੇਸ਼ ਹੈ ਤੇ ਭਾਈ ਕਿਸੇ ਟਰੱਕ ਡਰਾਈਵਰ ਨੇ ਜ਼ਰੂਰਤ ਹੈਗੀ ਤੇ ਸੂਜ਼ਨਵਿਲ ਕੈਲੀਫੋਰਨੀਆ ਤੇ ਸਟੈਂਡਿਸ ਕੈਲੀਫੋਰਨੀਆ ਸਾਡੇ ਕੋਲੇ 2 ਟਰੱਕ ਸਟਾਪ ਆएंगे। ਨਹਾਉਣ ਦੀ, ਖਾਣ ਦੀ, ਪੀਣ ਦੀ ਕੋਈ ਵੀ ਕਿਸੇ ਟਾਈਪ की ਜ਼ਰੂਰਤ ਹੈ ਉੱਥੇ ਖੜਾ ਕਰੋ, ਅਸੀਂ ਉਸਦੀ ਟੇਕ ਕੇਅਰ ਕਰਾਂਗੇ। ਤੇ ਮੇਰਾ ਨੰਬਰ ਦੇ ਸਕਦੇ ਹੋ ਭਾਈ ਜੀ, ਹੈ ਨਾ? ਜੀ ਥੈਂਕ ਯੂ ਰਮੇਸ਼ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਜੀ ਬਿਲਕੁਲ। ਸੋ ਇਹੋ ਜਿਹੇ ਮੌਕਿਆਂ ਦੇ ਉੱਤੇ ਆਪਣੇ ਹੀ ਆਪਣਿਆਂ ਦੇ ਜਿਹੜੇ ਉਹ ਕੰਮ ਆਉਂਦੇ ਨੇ। ਸੋ ਇਹ ਇਨਸਾਨ ਹੀ ਇਨਸਾਨ ਦੇ ਕੰਮ ਜਿਹੜਾ ਉਹ ਆਵੇ, ਇਹ ਬਹੁਤ ਜ਼ਰੂਰੀ। ਆਪਾਂ ਜਰਮਨੀ ਦੀ ਆਪਾਂ ਉਦੋਂ ਮਿਸਾਲ ਦੱਸੀ ਸੀ ਵੀ ਜਦੋਂ ਉੱਥੇ ਟਰੱਕ ਸਟਾਪ ਇਸ ਦੇ ਕਰਕੇ ਉਹਨਾਂ ਨੇ ਬੰਦ ਕੀਤੇ ਸੀ ਤਾਂ ਲੋਕਾਂ ਨੇ ਹਾਈਵੇ ਦੇ ਉੱਤੇ, ਫਰੀਵੇ ਦੇ ਉੱਤੇ ਜਿਹੜੀਆਂ ਪਾਣੀ ਦੀਆਂ ਬੋਤਲਾਂ ਦੇ ਜਿਹੜੇ ਉਹ ਰੱਖ ਦਿੱਤੇ ਵੀ ਜਿਹਨੂੰ ਜ਼ਰੂਰਤ ਆ ਉਹ ਜਿਹੜਾ ਉਹ ਲਈ ਜਾਵੇ। ਸੋ ਇੱਥੇ ਵੀ ਬਹੁਤ ਸਾਰੇ ਅਜਿਹੇ ਕੇਸ ਨੇ। ਇਹ ਸਾਰੇ ਜਿਹੜੇ ਲੋਕ ਇਸੇ ਚੀਜ਼ ਦਾ ਹੀ ਪ੍ਰਮਾਣ ਨੇ ਵੀ ਲੋਕਾਂ ਦੇ ਵਿੱਚ ਇਨਸਾਨੀਅਤ ਜਿਹੜੀ ਉਹ ਜਿੰਦਾ ਹੈਗੀ, ਇੱਕ ਦੂਜੇ ਦੀ ਮਦਦ ਕਰਨ ਦੇ ਲਈ ਅੱਗੇ ਹੈਗੇ ਆ। ਨੋ ਡਾਊਟ ਹਰ ਕੌਮ ਦੇ ਵਿੱਚ, ਹਰ ਮੁਲਕ ਦੇ ਵਿੱਚ ਜਿਹੜੇ ਲਾਲਚੀ ਲੋਕ ਵੀ ਜਿਹੜੇ ਹੁੰਦੇ ਨੇ, ਗਰੀਡੀ ਵੀ ਹੁੰਦੇ ਨੇ, ਪਰ ਬਾਅਦ ਦੇ ਵਿੱਚ ਉਹਨਾਂ ਦਾ ਹੀ ਖੁਦ ਦਾ ਹੀ ਨੁਕਸਾਨ ਜਿਹੜਾ ਹੁੰਦਾ। ਹੁਣ ਤਾਂ ਚਲੋ ਜਿਹੜੇ ਮਜਬੂਰੀ ਨੂੰ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਚੱਕਣੀਆਂ ਪੈ ਰਹੀਆਂ ਮਹਿੰਗੀਆਂ, ਉਹ ਚੱਕੀ ਜਾਣ, ਪਰ ਭੁੱਲਿਓ ਨਾ ਇਹਨਾਂ ਸਾਰਿਆਂ ਨੂੰ, ਇਹ ਕਿਤੇ ਨਾ ਕਿਤੇ ਧਿਆਨ ਰੱਖਣ ਦੀ ਜ਼ਰੂਰਤ ਆ। ਤੇ ਜਿਨ੍ਹਾਂ ਨੇ ਅਜਿਹੇ ਮੌਕਿਆਂ ਦੇ ਉੱਤੇ ਸਾਥ ਦਿੱਤਾ ਹੈ ਉਹਨਾਂ ਦਾ ਬਾਅਦ ਦੇ ਵਿੱਚ ਵੀ ਸਾਥ ਜਿਹੜਾ ਤੁਸੀਂ ਦੇਣਾ। ਸੋ ਇਹ ਇਸੇ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਚੱਲਦਾ ਹੁੰਦਾ ਆ। ਜਿਹਨੇ ਮਾੜਾ ਕੀਤਾ ਹੈ ਉਸ ਨੂੰ ਜਿਹੜਾ ਭੁੱਲੋ ਨਾ, ਖਾਸ ਕਰਕੇ ਜਦੋਂ ਔਖੇ ਵੇਲਿਆਂ ਦੇ ਵਿੱਚ ਤੁਹਾਨੂੰ ਜਿਹੜਾ ਖੂਨ ਨਿਚੋੜਨ ਵਾਲੀਆਂ ਗੱਲਾਂ ਕਰਦੇ ਆ, ਤੇ ਜਿਨ੍ਹਾਂ ਨੇ ਔਖੇ ਵੇਲਿਆਂ ਦੇ ਵਿੱਚ ਤੁਹਾਡਾ ਸਾਥ ਦਿੱਤਾ ਹੈ ਤੇ ਉਹਨਾਂ ਨੂੰ ਵੀ ਨਹੀਂ ਭੁੱਲਿਓ, ਉਹਨਾਂ ਦਾ ਵੀ ਆਪਾਂ ਨੂੰ ਆਉਂਦੇ ਸਮੇਂ ਦੇ ਵਿੱਚ ਜਿਹੜਾ ਸਾਥ ਜ਼ਰੂਰ ਦੇਣਾ ਚਾਹੀਦਾ। ਸੋ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਾਲਸ ਕੀਤੀਆਂ, ਤੇ ਰਮਨ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਜਿਹੜੀ ਟਰੱਕਿੰਗ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ। ਬਾਕੀ ਉਸ ਦੇ ਹੇਠਾਂ ਕਮੈਂਟ ਜਿਹੜਾ ਕਰੋ ਜਿੱਥੇ ਤੁਹਾਨੂੰ ਜਿਹੜਾ ਰੈਸਟ ਰੂਮ ਯੂਜ਼ ਕਰਨ ਤੋਂ ਜਾਂ ਹੋਰ ਚੀਜ਼ਾਂ ਕਰਨ ਤੋਂ ਜਿਹੜਾ ਉਹ ਰੋਕਿਆ ਜਾ ਰਿਹਾ ਆ। ਬਾਕੀ ਜਿਹੜੇ ਮਦਦ ਵੀ ਕਰ ਰਹੇ ਆ, ਜਿੱਥੇ ਤੁਸੀਂ ਆ ਜਾ ਵੀ ਰਹੇ ਆ, ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਜਿਹੜਾ ਹੁਣ ਢਿੱਲੇ ਪੈ ਜਾਣਾ ਆ। ਜਿਹੜਾ ਉਹ ਸਾਫ ਸਫਾਈ ਵਾਲਾ ਹਾਈਜੀਨ ਦਾ ਆ, ਉਸ ਨੂੰ ਅਜੇ ਡਿਸਟੈਂਸ ਆ, ਸੋਸ਼ਲ ਡਿਸਟੈਂਸਿੰਗ ਆ, ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਕਾਇਮ ਰੱਖਣਾ ਆ। ਉਸ ਨੂੰ ਜਿੰਨੀ ਦੇਰ ਤੱਕ ਇਹ ਕਰੋਨਾ ਵਾਇਰਸ ਦੀ ਬਲਾ ਜਿਹੜੀ ਆ ਉਹ ਗਲੋਂ ਅਮਰੀਕਾ ਦੇ ਤੇ ਪੂਰੀ ਦੁਨੀਆ ਤੋਂ ਜਿਹੜੀ ਉਹ ਲੈ ਨਹੀਂ ਜਾਂਦੀ। ਸੋ ਇਹ ਜ਼ਰੂਰ ਆਪਾਂ ਸਾਰਿਆਂ ਨੇ ਧਿਆਨ ਰੱਖਣਾ ਹੈ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।